ਉਹ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਮੰਗ ਉਹਨਾਂ ਨੇ ਕਿਹਾ ਜੀ ਲਿਖ ਕੇ ਦਿਓ ਕਿ ਵੀ ਤੁਸੀਂ ਤਾਲਿਬਾਨ ਦੇ ਇਹ ਤਹਿਰੀਕੇ ਤਾਲਿਬਾਨ ਦੀ ਮਦਦ ਨਹੀਂ ਕਰੋਗੇ ਤੁਹਾਡੀ ਟੈਰੀਟਰੀ ਤੋਂ। ਉਹ ਲਿਖ ਕੇ ਦੇਣ ਨੂੰ ਕਹਿੰਦੇ ਜੀ ਅਸੀਂ ਤੁਹਾਨੂੰ ਉਹਨਾਂ ਨਾਲ ਟੇਬਲ ਤੇ ਬਿਠਾ ਬੱਲੇ ਬਈ। ਸੋ ਕਾਲਡ ਆਪਰੇਸ਼ਨ ਸੰਦੂਰ ਦਾ ਜਿਹੜਾ ਉਹ ਕਹਿੰਦੇ ਸੀ ਜੀ ਦੂਜਾ ਫੇਜ਼ ਹੈ। ਇੱਕ ਤਾਂ ਪੰਜਾਬ 'ਚ ਫਲੱਡ ਲਿਆਂਦਾ ਪਾਣੀਆਂ ਨਾਲ, ਸਿੱਖਾਂ ਨੂੰ ਤਕਲੀਫ ਦਿੱਤੀ। ਹੁਣ ਇੱਧਰ ਉਹਨਾਂ ਨੇ ਜਿਹੜਾ ਹੈ ਉਹ ਇਹਨਾਂ ਨੂੰ ਖੜਾ ਕਰਤਾ ਤਾਲਿਬਾਨ ਰਜੀਮ ਨੂੰ ਖੁੱਲ੍ਹ ਕੇ। ਇਹ ਗੱਲ ਪ੍ਰੋਲੋਂਗ ਹੁੰਦੀ ਹੈ ਜਿਹੜੀਆਂ ਜ਼ਿਆਦਾ ਸੰਭਾਵਨਾਵਾਂ ਨੇ। ਭਾਰਤ ਉਹਨਾਂ ਨੂੰ ਡਰੋਨ ਵੀ ਦੇਗਾ, ਉਹਨਾਂ ਦੀ 에ਅਰ ਫੋਰਸ ਵੀ ਬਿਲਡ ਕਰ ਸਕਦਾ ਹੈ। ਭਾਰਤ ਦੇ ਜਰਨੈਲ ਜਾਂ ਦੂਜੇ ਤੀਜੇ ਹੀ ਜਾ ਕੇ ਉੱਥੇ ਬਹਿ ਜਾਣਗੇ। ਦਹਿਸ਼ਤਗਰਦੀ ਪਹਿਲਾਂ ਵੀ ਕਰ ਰਹੇ ਨੇ, ਉਹਨਾਂ ਨੂੰ ਫਾਈਨੈਂਸ ਵੀ ਕਰ ਰਹੇ ਨੇ, ਦਹਿਸ਼ਤਗਰਦੀ ਵੀ ਕਰ ਰਹੇ ਨੇ। ख्वाजा आसिफ ने बड़ी क्लीयरली किया ਅਸੀਂ हर मौका ਦਿੱਤਾ ਹੈ ਕਿ ਭਾਈ ਇਹ ਗੱਲਬਾਤ ਹੋਏ, ਪਰ ਜੇ ਇਹਨਾਂ ਨੇ ਕੋਈ ਅਕਲ ਨੂੰ ਹੱਥ ਨਾ ਮਾਰਿਆ ਤੇ we will conduct strikes, we definitely will. If their territory is used and they violate our territory, then if we need to go deep into Afghanistan to retaliate, we surely will. कि भाई let me assure them that Pakistan doesn't require employing even a fraction of its full arsenal to completely obliterate the Taliban regime and push them back to the caves for hiding. If they wish so, the repeat of the scenes of their rout at Tora Bora with their tails between the legs would surely be a spectacle to watch for the people of the region. Any terrorist attack or any suicide bombing inside Pakistan shall give you the bitter taste of such misadventures. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ, ਬਾਕੀ ਸਭ ਨੂੰ ਅਦਾਬਰਸ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 29 ਅਕਤੂਬਰ 2025 15 ਤੱਕ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਹੈ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਰਣਜੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਪਾਕਿਸਤਾਨ ਸਰਕਾਰ ਅਤੇ ਅਫਗਾਨਿਸਤਾਨ ਦੇ ਰਜੀਮ ਵਿਚਕਾਰ ਦੋਹਾ ਅਤੇ ਇਸਤੰਬੁਲ ਤੁਰਕੀ ਵਿੱਚ ਚੱਲ ਰਹੀ ਜਿਹੜੀ ਗੱਲਬਾਤ ਹੈ ਉਹ ਫੇਲ ਹੋ ਗਈ ਹੈ ਔਰ ਦੋਵੇਂ ਧਿਰਾਂ ਵੱਲੋਂ ਹੁਣ ਸਖਤੀ ਦਾ ਜਿਹੜਾ ਸਟੈਂਡ ਹੈ ਉਹ ਲਿਆ ਜਾ ਰਿਹਾ। ਔਰ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ख्वाजा आसिफ ਨੇ ਤਾਲਿਬਾਨ ਰਜੀਮ ਨੂੰ ਭਾਰਤ ਦੀ ਪ੍ਰੌਕਸੀ ਦੱਸਦਿਆਂ ਸਿੱਧੀ ਧਮਕੀ ਦਿੱਤੀ ਹੈ ਕਿ ਲੋੜ ਪੈਣ ਤੇ ਸਿੱਧਾ ਹਮਲਾ ਕੀਤਾ ਜਾਵੇਗਾ ਤੇ ਤਾਲਿਬਾਨ ਨੂੰ ਵਾਪਸ ਗੁਫਾਵਾਂ ਵਿੱਚ ਧੱਕ ਦਿੱਤਾ ਜਾਵੇਗਾ ਜਿੱਥੋਂ ਕਿ ਉਹ ਨਿਕਲੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰਣਜੀਤ ਸਿੰਘ ਡਿਟਰੋਇਟ ਮਿਸ਼ੀਗਨ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਹਨਾਂ ਨੌਜਵਾਨਾਂ ਨੇ ਮਿਲ ਕੇ ਜਿੱਥੇ ਇੱਕ ਚੰਗੀ ਗੁਫ਼ਤਗੂ, ਇੱਕ ਚੰਗੀ ਗੋਸ਼ਟੀ ਦਾ ਆਯੋਜਨ ਕੀਤਾ
ਜਿਸ ਨੇ ਬਹੁਤ ਸਾਰੇ ਉਹ ਸਵਾਲ ਵੀ ਸਾਹਮਣੇ ਲਿਆਂਦੇ ਜਿਹੜੇ ਅਕਸਰ ਆਮ ਗੱਲਬਾਤ ਦੇ ਵਿੱਚ ਤਾਂ ਲੋਕ ਕਰਦੇ ਨੇ, ਪਰ ਬਹੁਤ ਵਾਰ ਵੱਡੇ ਫਾਰਮੈਟਸ ਦੇ ਵਿੱਚ ਜਾਂ ਵੱਡੀਆਂ ਡਿਸਕਸ਼ਨਸ ਦੇ ਵਿੱਚ ਇਹ ਨਹੀਂ ਆਉਂਦੇ। ਔਰ ਇਹ ਮੇਰੇ ਲਈ ਵੀ ਇੰਜੋਏਬਲ ਸੈਸ਼ਨ ਸੀ, ਔਰ ਜਿੱਥੇ ਇਹਨਾਂ ਸਾਰੇ ਵੀਰਾਂ ਨੇ ਸਾਡਾ ਇੱਕ ਪਿਆਰ ਭਰਿਆ ਸਤਿਕਾਰ ਕੀਤਾ, ਉੱਥੇ TV 84 ਦੀ ਫਾਈਨੈਂਸ਼ੀਅਲ ਮਦਦ ਦੇ ਲਈ ਵੀ ਅੱਗੋਂ ਲਈ ਵੀ ਉਹਨਾਂ ਨੇ ਐਦ ਵੀ ਲਿਆ, ਔਰ ਜੋ ਯਥਾਯੋਗ ਕਰ ਸਕਦੇ ਸੀ ਉਹਨਾਂ ਨੇ ਕੀਤਾ ਵੀ। ਸੋ ਵੀਰ ਰਣਜੀਤ ਸਿੰਘ ਹੋਰਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਚੱਲ ਰਹੀਆਂ ਨੇ। ਕੁਛ ਦਾ ਜ਼ਿਕਰ ਹਾਲਾਂ ਕੁਛ ਵੀਰਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਜਿਹੜਾ ਸਾਡਾ ਪਹਿਲਾ ਸੈਗਮੈਂਟ ਹੁੰਦਾ ਉਹ ਕਾਫੀ ਲੰਬਾ ਹੁੰਦਾ ਹੈ। ਉਹਦਾ ਇੱਕ ਰੀਜ਼ਨ ਵੀ ਹੁੰਦਾ ਹੈ, ਕਿਉਂਕਿ ਜਿਹੜੇ ਬਾਕੀ ਸਾਡੇ 4 ਸੈਗਮੈਂਟ ਨੇ ਉਹ ਸਿਰਫ ਟੌਪਿਕ 'ਤੇ ਫੋਕਸਡ ਹੁੰਦੇ ਨੇ। ਇਸ ਸੈਗਮੈਂਟ ਦੇ ਵਿੱਚ ਸਾਡੇ ਕੋਲ ਥੋੜ੍ਹੀ ਜਿਹੀ ਲਿਬਰਟੀ ਹੁੰਦੀ ਹੈ ਕਿ ਵੀ ਅਸੀਂ ਜਿਹੜੀਆਂ ਘਟਨਾਵਾਂ ਟੌਪਿਕਸ ਦਾ ਹਿੱਸਾ ਨਹੀਂ ਨੇ ਉਹਨਾਂ ਨੂੰ ਵੀ ਟੱਚ ਬੇਸ ਕਰੀਏ, ਔਰ ਇਸ ਦੇ ਨਾਲ ਜਿਹੜੀਆਂ ਕੋਈ ਇਵੈਂਟਸ ਅਰਾਊਂਡ ਚੱਲ ਰਹੀਆਂ ਉਹਨਾਂ ਦਾ ਵੀ ਅਸੀਂ ਜ਼ਿਕਰ ਕਰਦੇ ਹਾਂ, ਤੇ ਉਸ ਦੇ ਵਿੱਚ ਆਪਣਾ ਦੁੱਖ ਸੁੱਖ ਵੀ ਫੋਲ ਲੈਂਦੇ ਹਾਂ, ਇਹ ਵੀ ਉਹਦਾ ਹਿੱਸਾ ਹੁੰਦਾ। ਔਰ ਅਸੀਂ ਜਿਹੜਾ ਜੋ ਕੁਝ ਦੇਖ ਰਹੇ ਹਾਂ ਅਰਾਊਂਡ ਇਸ ਵੇਲੇ, ਇੱਕ ਪਾਸੇ ਪੋਲੀਟੀਕਲ ਅਨਸਟੇਬਿਲਿਟੀ ਆਪਣੀ ਕਿਸਮ ਦੀ ਹੈ, ਉਹ ਨਜ਼ਰ ਤਾਂ ਨਹੀਂ ਆਉਂਦੀ। ਹਾਲਾਂ ਜਦੋਂ ਪ੍ਰੈਜ਼ੀਡੈਂਟ ਟਰੰਪ ਦੇ ਅਸੀਂ 8ਵਾਂ ਮਹੀਨੇ ਦੇ ਇਸ ਕਾਰਜਕਾਲ ਨੂੰ ਦੇਖਦੇ ਹਾਂ, ਔਰ ਜੇ ਉਹਨਾਂ ਦਾ ਅਸੀਂ ਆਪਣਾ ਦਾਅਵਾ ਹੀ ਦੇਖੀਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਕੁਛ ਇੰਪੋਸੀਬਲ ਨੂੰ ਵੀ ਪੋਸੀਬਲ ਕਰਨ ਦੀ ਕੋਸ਼ਿਸ਼ ਕੀਤੀ ਹੈ। 7 ਅਕਤੂਬਰ 2023 ਤੋਂ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ ਸੀ, ਹਮਾਸ ਵੱਲੋਂ 1200 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰਨ ਔਰ 250 ਦੇ ਕਰੀਬ ਉਹਨਾਂ ਨੂੰ ਅਗਵਾ ਕਰਨ ਤੋਂ ਬਾਅਦ ਜਿਸ ਤੇਜ਼ੀ ਦੇ ਨਾਲ ਇਜ਼ਰਾਈਲ ਨੇ ਹਵਾਈ ਤਬਾਹੀ ਮਚਾਈ, ਟੈਂਕ ਲਿਆਂਦੇ ਔਰ 80,000 ਦੇ ਕਰੀਬ ਬੇਗੁਨਾਹ ਗਾਜ਼ਾ ਦੇ ਫਲਸਤੀਨੀਆਂ ਨੂੰ ਮਾਰਿਆ, 3 ਲੱਖ ਤੋਂ ਜ਼ਿਆਦਾ ਜ਼ਖਮੀ, 80% ਉਹਨਾਂ ਦਾ ਸਾਰਾ ਇਨਫਰਾਸਟ੍ਰਕਚਰ ਡਿਸਟਰੋਏ ਕੀਤਾ। ਔਰ ਇਹ ਲੱਗਦਾ ਸੀ ਕਿ ਵੀ ਕੋਈ ਪੋਸੀਬਿਲਿਟੀ ਨਹੀਂ ਹੈ ਕਿ ਕੋਈ ਪੀਸ ਜਾਂ ਈਵਨ ਸੀਜ਼ ਫਾਇਰ ਹੋ ਸਕਦੀ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ ਇਹ ਵਾਕਿਆ ਹੋਇਆ ਔਰ ਉਹਦੇ 'ਚ ਬਾਈਡਨ ਐਡਮਿਨਿਸਟ੍ਰੇਸ਼ਨ ਫੇਲ ਹੋਇਆ। ਔਰ ਇਹ ਭਾਵੇਂ ਅਜੇ ਸੀਜ਼ ਫਾਇਰ ਕਿੰਨਾ ਹੋਲਡ ਕਰੇਗਾ, ਕਿਉਂਕਿ ਇਜ਼ਰਾਈਲ ਮੌਕਾ ਲੱਭ ਕੇ ਫਿਰ ਉਹਨੂੰ ਵਾਇਲੇਟ ਕਰਦਾ ਹੈ। ਪਿਛਲੇ 2 ਦਿਨਾਂ 'ਚ ਵੀ ਇਜ਼ਰਾਈਲ ਨੇ ਇਹ ਕਹਿ ਕੇ ਜੀ ਸਾਡਾ ਸੋਲਜਰ ਮਾਰ ਦਿੱਤਾ ਹਮਾਸ ਵਾਲਿਆਂ ਨੇ, ਜਿਹੜਾ ਫਿਰ ਹਮਲਾ ਕਰਕੇ 100 ਦੇ ਕਰੀਬ ਬੰਦਿਆਂ ਦੇ ਮਾਰੇ ਜਾਣ ਦਾ ਆਦੇਸ਼ ਹੈ। ਲੇਕਿਨ ਸਟਿਲ ਇਹ ਬੜਾ ਫਰੈਜਲ ਹੈ ਸੀਜ਼ ਫਾਇਰ, ਲੇਕਿਨ ਹੋਲਡ ਕਰ ਰਿਹਾ। ਔਰ ਇਹ ਹੋਪ ਹੈ ਕਿ ਜਿਹੜਾ 20 ਨੁਕਾਤੀ ਪ੍ਰੋਗਰਾਮ ਜਿਸ ਦਾ ਪਹਿਲਾ ਹਿੱਸਾ ਤਾਂ ਉਸ ਨੂੰ ਰੋਕਣ ਦਾ ਹੀ ਹੈ, ਜਿਹੜਾ ਕਿ ਹਾਲ ਦੀ ਘੜੀ ਦੇ ਬਾਵਜੂਦ ਕਿ ਇਜ਼ਰਾਈਲ ਵਾਇਲੇਟ ਕਰ ਰਿਹਾ ਪਰ ਹੋਲਡ ਹੋ ਰਿਹਾ, ਪਰ ਉਹਦੇ ਨਾਲ ਜਿਹੜਾ ਨੈਕਸਟ ਫੇਜ਼ ਹੋਏਗਾ, ਜਿਸ ਦੇ ਲਈ ਮੈਂ ਸਮਝਦਾ ਵੀ ਕਾਫੀ ਵੱਡੀ ਜ਼ਿੰਮੇਵਾਰੀ ਪਾਕਿਸਤਾਨ ਦੇ ਸਿਰ 'ਤੇ ਹੈ। ਹਾਲਾਂਕਿ ਇਸ ਦੇ ਵਿੱਚ ਤੁਰਕੀਏ, ਜਿਹਨੂੰ ਪਹਿਲਾਂ ਟਰਕੀ ਕਹਿੰਦੇ ਸੀ, ਇਹਨਾਂ ਦਾ ਇਹ ਨਵਾਂ ਨਾਂ ਹੈ, ਇਜਿਪਟ, ਕਤਰ, ਸਾਊਦੀ ਅਰੇਬੀਆ, ਇੰਡੋਨੇਸ਼ੀਆ, ਮਲੇਸ਼ੀਆ, ਇਹਨਾਂ ਸਾਰੇ ਮੁਲਕਾਂ ਦਾ ਵੀ ਇਹਨਾਂ ਨੇ ਆਪਣੇ ਟਰੂਪਸ ਦੇਣ ਦਾ ਵੀ ਵਾਅਦਾ ਕੀਤਾ ਹੈ, ਕਿਉਂਕਿ ਜਿਹੜਾ ਔਖਾ ਸਟੈਪ ਹੋਏਗਾ ਹਮਾਸ ਨੂੰ ਡਿਸਆਰਮ ਕਰਨਾ, ਜਾਂ ਉੱਥੇ ਜਿਹੜੀ ਸਟੇਬਲ ਫੋਰਸ ਉਹ ਇਕੱਲੀ ਪੀਸ ਕੀਪਿੰਗ ਹੋਏਗੀ ਜਿਵੇਂ UN ਦੀ ਹੁੰਦੀ ਹੈ, ਜਾਂ ਪੀਸ ਕੀਪਿੰਗ ਦੇ ਨਾਲ ਡਿਸਆਰਮਿੰਗ, ਜੇ ਡਿਸਆਰਮਿੰਗ ਹੈ ਫਿਰ ਕਨਫਲਿਕਟ ਵੀ ਹੋਏਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪ੍ਰੈਜ਼ੀਡੈਂਟ ਟਰੰਪ ਦਾ ਜੇ ਇਹ ਮੂਵ ਅੱਗੇ ਤੁਰਦਾ ਹੈ ਔਰ ਫਾਈਨਲੀ ਉਹਨਾਂ ਦੀ ਟਰਮ ਐਂਡ ਹੋਣ ਤੋਂ ਪਹਿਲਾਂ ਜਿਹੜਾ ਫਲਸਤੀਨ ਦੀ ਸਟੇਟ ਦਾ ਹੋਂਦ ਵੀ ਚਾਹਣ ਹੈ, ਉਸ ਦੇ ਲਈ ਜਿਹੜਾ ਹੈ ਉਹ ਕੋਈ ਖਾਕਾ ਜਾਂ ਕੁਛ ਪ੍ਰੈਕਟੀਕਲ ਵੀ ਸਾਹਮਣੇ ਆਉਂਦਾ ਹੈ, ਤੇ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਏਗੀ। ਹਾਲਾਂਕਿ ਉਹਨਾਂ ਦਾ ਥਾਈਲੈਂਡ ਤੇ ਕੰਬੋਡੀਆ ਦੇ ਵਿੱਚ ਜੰਗ ਨੂੰ ਰੁਕਵਾਉਣਾ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਤਾਂ ਹੁਣ 58ਵੀਂ ਵਾਰ ਉਹਨਾਂ ਨੇ ਕਹਿ ਦਿੱਤਾ, 58 ਤਰਫ ਸਾਰੇ ਗਿਣ ਰਹੇ ਨੇ ਵੀ ਅਗਲੀ ਵਾਰੀ ਕਦੋਂ ਕਹਿਣਾ। ਔਰ ਇਸ ਦੇ ਨਾਲ ਉਹਨਾਂ ਦਾ ਓਵਰਆਲ ਜਿਹੜਾ ਪਰਸੋਨਾ ਹੈ ਟਰੰਪ ਦਾ, ਕਿਉਂਕਿ ਜਿਵੇਂ ਇਸ ਏਸ਼ੀਅਨ ਟ੍ਰਿਪ ਦੇ ਵੇਲੇ ਏਸ਼ੀਆਨ ਦੇ ਵਿੱਚ ਉਹਨਾਂ ਦੀ ਮੌਜੂਦਗੀ, ਜਿਹਦਾ ਜ਼ਿਕਰ ਅਸੀਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਕੀਤਾ ਸੀ, ਉੱਥੋਂ ਉਹ ਜਾਪਾਨ ਗਏ ਕਿੰਗ ਨੂੰ ਔਰ ਜੈਪਨੀਜ਼ ਪ੍ਰਾਈਮ ਮਿਨਿਸਟਰ ਜਿਸ ਨੇ ਰੈੱਡ ਕਾਰਪੇਟ ਵੈਲਕਮ ਕੀਤਾ, ਔਰ ਪੂਰਾ ਟਰੰਪ ਨੇ ਵੀ ਸਿਫਤਾਂ ਦੇ ਪੁੱਲ ਬੰਨੇ ਔਰ ਉਹਨਾਂ ਦੇ ਨਾਲ ਇੱਕ ਚੰਗੀ ਅੰਡਰਸਟੈਂਡਿੰਗ
वाला माहौल और फिर साउथ कोरिया और बाकी सारा जिहड़ा जो चल रहा है उस दे चलदियां इस नूं एक सफल टूर ਦੇ ਤੌਰ ਤੇ ਦੇਖਿਆ ਜਾ ਰਿਹਾ ਔਰ ਇਸ ਸਾਰੇ ਦੇ ਨਾਲ ਇਹ ਠੀਕ ਹੈ ਕਿ ਪਹਿਲੀ ਡਿਫੀਟ ਵਿਦਨ ਯੂਐਸ ਸੈਨੇਟ ਪ੍ਰੈਜ਼ੀਡੈਂਟ ਟਰੰਪ ਦੇ ਇੱਕ ਮੂਵ ਨੂੰ ਹੋਈ ਹੈ ਬ੍ਰਾਜ਼ੀਲ ਕਿਉਂਕਿ ਜਦੋਂ ਅਸੀਂ ਬ੍ਰਿਕਸ ਦਾ ਜ਼ਿਕਰ ਕਰਦੇ ਹਾਂ ਜਾਂ ਸਾਊਥ ਅਮਰੀਕਾ ਦੀ ਪ੍ਰੋਮੀਨੈਂਟ ਇੱਕ ਇਕਨੋਮੀ ਜਿਸ ਜਦੋਂ ਬ੍ਰਿਕਸ ਕਿਹਾ ਜਾਂਦਾ ਤਾਂ ਜ਼ਾਹਰ ਹੈ ਕਿ ਉਸ ਦੇ ਵਿੱਚ ਬ੍ਰਾਜ਼ੀਲ ਨੰਬਰ 1 ਤੇ ਆਉਂਦਾ ਔਰ ਉਹਨਾਂ ਦੇ ਨਾਲ ਜਿਹੜਾ ਉਹ ਟਕਰਾਅ ਵਾਲੀ ਲਾਈਨ ਹੈ ਔਰ ਟਰੰਪ ਨੇ 50% ਜਿਹੜਾ ਟੈਰਿਫ ਬ੍ਰਾਜ਼ੀਲ ਤੇ ਲਾਉਣ ਦਾ ਜਿਹੜਾ ਆਰਡਰ ਕੱਢਿਆ ਸੀ ਪਰ ਸੈਨੇਟ ਦੇ ਵਿੱਚ ਜਿਹੜਾ ਇਸ ਸੰਬੰਧੀ ਬਿੱਲ ਪੇਸ਼ ਹੋਇਆ ਉਹਦੇ 'ਚ ਇਹ ਪਹਿਲੀ ਵਾਰ ਹੈ ਇਹਨਾਂ 9 ਮਹੀਨਿਆਂ 'ਚ ਕਿ 4 ਉਹਨਾਂ ਦੇ ਸੈਨੇਟਰ ਜਿਹੜੇ ਰਿਪਬਲਿਕਨ ਪਾਰਟੀ ਦੇ ਨੇ ਉਹਨਾਂ ਨੇ ਪਾਰਟੀ ਡਿਕਟੇਟ ਦੇ ਖਿਲਾਫ ਜਾ ਕੇ ਵੋਟ ਪਾਉਂਦੇ ਆ ਉਹਨੂੰ ਰਿਜੈਕਟ ਕੀਤਾ ਸੋ 48 ਡੈਮੋਕ੍ਰੈਟ ਨੇ ਸੈਨੇਟਰ ਔਰ 4 ਇਹਨਾਂ ਦੇ ਆਉਣ ਨਾਲ ਜਿਹੜਾ ਸੈਨੇਟ ਦੇ ਵਿੱਚ 50% ਬ੍ਰਾਜ਼ੀਲ ਤੇ ਟੈਰਿਫ ਲਾਉਣ ਦੀ ਗੱਲ ਜਿਹੜੀ ਹੈ ਉਹ ਮਨਜ਼ੂਰ ਨਹੀਂ ਹੋਈ ਹਾਲਾਂਕਿ ਉਹਦੇ 'ਚ ਕੋਈ ਤਰੀਕੇ ਨਿਕਲ ਆਉਣਗੇ ਜਾਂ ਹੁਣ ਇਹ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਜਾਂ ਬਾਅਦ ਦੇ ਵਿੱਚ ਕੋਈ ਇੰਪਰੂਵਮੈਂਟ ਕਰਕੇ ਪਰ ਇਸ ਤੋਂ ਇਹ ਲੱਗਦਾ ਕਿ ਵੀ ਕਿਤੇ ਨਾ ਕਿਤੇ ਇਹ ਸਾਰੇ ਨੂੰ ਜਿਹੜਾ ਹੈ ਉਹ ਵਿਦਨ ਉਹਨਾਂ ਦੀ ਰਿਪਬਲਿਕਨ ਕਾਡਰ ਦੇ ਵੀ ਕੁਝ ਚੀਜ਼ਾਂ ਦਾ ਜਿਹੜਾ ਉਹ ਵਿਰੋਧ ਹੈ ਕੈਨੇਡਾ ਦੇ ਨਾਲ ਜਿਹੜਾ ਲੱਗਦਾ ਸੀ ਕਿ ਮਾਰਕ ਕਾਰਨੀ ਇੱਕ ਠੀਕ ਲਾਈਨ ਤੇ ਆਪਸੀ ਅੰਡਰਸਟੈਂਡਿੰਗ ਅਮਰੀਕਾ ਕੈਨੇਡਾ ਦੀ ਹੋਈ ਹੈ ਪਰ ਇਉਂ ਲੱਗਦਾ ਹੈ ਕਿ ਵੀ ਟਰੰਪ ਆਪਣੀ ਨਾਰਾਜ਼ਗੀ ਵੀ ਕਿਤੇ ਨਾ ਕਿਤੇ ਕੈਰੀ ਕਰ ਰਹੇ ਨੇ ਔਰ ਉਹਨਾਂ ਨੇ ਪ੍ਰੈਜ਼ੀਡੈਂਟ ਰੀਗਨ ਦੇ ਨਾਂ ਦੇ ਉੱਤੇ ਇੱਕ ਐਡ ਜਿਹੜੀ ਉਹਨਾਂ ਦੇ ਨੈਟਵਰਕ ਤੇ ਚੱਲ ਰਹੀ ਸੀ ਕਿ ਰੀਗਨ ਨੇ ਖਿਲਾਫਤ ਕੀਤੀ ਸੀ ਇਸ ਜਿਹੜੀ ਹੈ ਉਹ ਟੈਰਿਫ ਰਾਜ ਦੀ ਟਰੰਪ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਹੋਰ ਟੈਰਿਫ ਠੋਕਣ ਦੀ ਲਾਈਨ ਲਈ ਹਾਲਾਂ ਉਹਨਾਂ ਨੇ ਐਡ ਵਿਦਡਰਾ ਕਰ ਲਈ ਪਰ ਉਹਨਾਂ ਨੇ ਟਰੰਪ ਨੇ ਕਿਹਾ ਵੀ ਇਟਸ ਟੂ ਲੇਟ ਸੋ ਇਧਰ ਸਾਨੂੰ ਉਹ ਬਹੁਤਾ ਨਜ਼ਰ ਨਹੀਂ ਆ ਰਿਹਾ ਲੇਕਿਨ ਏਸ਼ੀਆ ਦੇ ਮੁਲਕਾਂ ਦੇ ਵਿੱਚ ਜਿਵੇਂ ਹੁਣ ਜਿਹੜੀ ਮੀਟਿੰਗ ਦਾ ਇੰਤਜ਼ਾਰ ਹੈ ਪ੍ਰੈਜ਼ੀਡੈਂਟ ਟਰੰਪ ਔਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ ਵਿਚਾਲੇ ਉਹਦੇ 'ਚ ਜਿਹੜੇ ਇਨੀਸ਼ੀਅਲ ਤੁਸੀਂ ਜਿਨ੍ਹਾਂ ਨੂੰ ਸਿਗਨਲਸ ਕਹਿ ਸਕਦੇ ਹੋ ਜਾਂ ਜਿਹੜੀਆਂ ਸੰਭਾਵਨਾਵਾਂ ਨੇ ਔਰ ਉਹਦੇ 'ਚੋਂ ਇਹ ਲੱਗਦਾ ਵੀ ਕੋਈ ਨਾ ਕੋਈ ਡੀਲ ਸਟ੍ਰਾਈਕ ਹੋ ਜਾਏਗੀ ਅਸੀਂ ਵੀ ਹੋਪ ਕਰਦੇ ਹਾਂ ਕਿ ਚਾਈਨਾ ਦੇ ਨਾਲ ਡੀਲ ਹੋਣ ਦਾ ਜੇ ਸਿੱਖ ਨੁਕਤਾ ਨਿਗਾਹ ਤੋਂ ਜਾਂ ਸਾਊਥ ਏਸ਼ੀਅਨ ਪਲੇਟਫਾਰਮ ਤੋਂ ਦੇਖੀਏ ਤੇ ਉਸ ਦਾ ਮੁਫਾਦ ਇਹ ਹੋਏਗਾ ਵੀ ਇੱਕ ਤਾਂ ਜਿਹੜੀ ਆਲਰੇਡੀ ਅਮਰੀਕਾ ਦੀ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਇੰਡੀਆ ਨੂੰ ਪੈਂਪਰ ਕਰਨ ਦੀ ਪਾਲਿਸੀ ਸੀ ਜਿਹਦੇ ਥੱਲੇ ਇੰਡੀਆ ਨੂੰ ਐਜ਼ ਏ ਬੁਲਵਾਕ ਦੇਖਿਆ ਜਾ ਰਿਹਾ ਸੀ ਚਾਈਨਾ ਦੇ ਅਗੇਂਸਟ ਤੇ ਜੇ ਤੁਸੀਂ ਸਿੱਧਾ ਚਾਈਨਾ ਦੇ ਨਾਲ ਹੀ ਤੁਹਾਡਾ ਜਿਹੜਾ ਉਹ ਤਕਰਾਰ ਵਾਲੀ ਲਾਈਨ ਮੁੱਕ ਜਾਂਦੀ ਹੈ ਔਰ ਹਾਲਾਂਕਿ ਇਸ ਵੇਲੇ ਪ੍ਰੈਸ਼ਰ ਟੈਕਟਿਕ ਚੱਲ ਰਹੇ ਨੇ ਕਿਤੇ ਟਰੰਪ 200% ਟੈਰਿਫ ਲਾਉਣ ਦੀ ਧਮਕੀ ਵੀ ਦਿੰਦਾ ਹੈ ਚਾਈਨਾ ਨੇ ਰੇਅਰ ਅਰਥ ਮਟੀਰੀਅਲ ਜਿਹੜੇ ਆਲਮੋਸਟ 80% ਦੀ ਦੁਨੀਆ ਦਾ ਖਜ਼ਾਨਾ ਉਹਨਾਂ ਦੇ ਕੋਲ ਹੀ ਹੈ ਕਿਉਂਕਿ ਹੈ ਤਾਂ ਬਾਕੀ ਵੀ ਇਹ ਤਾਂ ਰੇਅਰ ਮਿਨਰਲ ਹੀ ਨੇ ਲੇਕਿਨ ਉਹ ਉਸ ਨੂੰ ਮਾਈਨਿੰਗ ਨਾਲ ਕੱਢਣਾ ਜਾਂ ਇਹ 10-15 ਸਾਲ ਦੀ ਪ੍ਰੋਸੈਸ ਹੈ ਕਿਉਂਕਿ ਚੀਨੀਆਂ ਨੇ 1980ਵਿਆਂ ਦੇ ਅਖੀਰ 'ਚ ਇਹਨੂੰ ਸ਼ੁਰੂ ਕਰ ਲਿਆ ਇਸ ਲਈ ਉਹਨਾਂ ਦੇ ਕੋਲ ਇਹ ਨੇ ਅੱਜ ਦੀ ਡੇਟ ਹਾਲਾਂ ਹੁਣ ਜਿੱਥੇ ਵੀ ਪ੍ਰੈਜ਼ੀਡੈਂਟ ਟਰੰਪ ਜਾ ਰਿਹਾ ਹੈ ਜੇ ਈਵਨ ਯੂਕਰੇਨ ਦੇ ਨਾਲ ਡੀਲ ਕੀਤੀ ਰੇਅਰ ਅਰਥ ਮਟੀਰੀਅਲ ਦੀ ਪਾਕਿਸਤਾਨ ਦੇ ਨਾਲ ਕੀਤੀ ਰੇਅਰ ਅਰਥ ਮਟੀਰੀਅਲ ਦੀ ਜਾਪਾਨ ਦੇ ਨਾਲ ਵੀ ਰੇਅਰ ਅਰਥ ਮਟੀਰੀਅਲ ਦੀ ਕੀਤੀ ਔਰ ਲੇਕਿਨ ਉਹਨੂੰ ਜਦੋਂ ਤੱਕ ਜਿਹੜਾ ਉਹ ਲਿਆਂਦਾ ਜਾਏਗਾ ਉਸ ਫਾਰਮ ਦੇ ਵਿੱਚ ਵਕਤ ਲੱਗੇਗਾ ਸੋ ਇਸ ਸਾਰੇ ਦੇ ਚਲਦਿਆਂ ਜੇ ਚੀਨ ਦੇ ਨਾਲ ਅੰਡਰਸਟੈਂਡਿੰਗ ਹੁੰਦੀ ਹੈ ਤੇ ਫਿਰ ਭਾਰਤ ਦੀ ਇੰਪੋਰਟੈਂਸ ਖਤਮ ਹੋ ਜਾਂਦੀ ਹੈ ਔਰ ਭਾਰਤ ਨੂੰ ਜਿਵੇਂ ਟਰੰਪ ਨੇ ਔਰ ਉਹਨਾਂ ਦਾ ਸਟੇਟ ਡਿਪਾਰਟਮੈਂਟ ਔਰ ਬਾਕੀ ਸਾਰੇ ਅਦਾਰੇ ਵੀ ਹੁਣ ਸਿੱਧੇ ਉਹਨਾਂ ਦੇ ਨਾਲ ਨਿਬੜ ਰਹੇ ਨੇ ਔਰ ਜਿਵੇਂ ਟਰੰਪ ਦੀ ਪੋਸਚਰਿੰਗ ਹੈ ਇੰਡੀਆ ਬਾਰੇ ਉਹ ਉਸ ਨੂੰ ਰਿਡੀਕਿਊਲ ਕਰਨ ਦੀ ਵੀ ਹੈ ਮੋਦੀ ਨੂੰ ਰਿਪੀਟਡਲੀ ਹਰ ਮੁਲਕ 'ਚ ਜਾ ਕੇ ਉਹਨਾਂ ਨੇ ਇੰਡੀਆ ਪਾਕਿਸਤਾਨ 'ਚ ਜਿਹੜਾ ਹੈ ਉਹ ਸੀਜ਼ ਫਾਇਰ ਕਰਾਉਣ ਦਾ ਕ੍ਰੈਡਿਟ ਲਿਆ ਜਿਹੜਾ ਲਾਸਟ ਟਰੰਪ ਦੀ ਸਟੇਟਮੈਂਟ ਹੈ ਉਹਦੇ 'ਚ ਤਾਂ ਉਹਨਾਂ ਨੇ ਮੋਦੀ ਦੀ ਪੂਰੀ ਮੌਕਰੀ ਵੀ ਕੀਤੀ ਕਿ ਵੀ ਜਦੋਂ ਮੈਂ ਉਹਨੂੰ ਕਾਲ ਕੀਤਾ ਉਹਨੇ ਕਿਹਾ ਨੋ ਵੀ ਵਾਂਟ ਸਟਾਪ ਉਹਦੀ ਆਵਾਜ਼ 'ਚ ਕੱਢ ਕੇ
ਸੋ ਉਸ ਤੋਂ ਇਹ ਲੱਗਦਾ ਕਿ ਵੀ ਇੰਡੀਆ ਦੇ ਨਾਲ ਜਿਹੜਾ ਹੈ ਉਹ ਗੱਲ ਕਿਸੇ ਕੰਢੇ ਕੋਈ ਲੱਗਣ ਵਾਲੀ ਗੱਲ ਨਹੀਂ ਹੈ। ਤੇ ਸ਼ਾਇਦ ਅਮਰੀਕਾ ਨੂੰ ਵੀ ਲੱਗਦਾ ਕਿ ਵੀ ਜੇ ਹੁਣ ਸਿੱਧਾ ਇਧਰੋਂ ਚੀਨ ਦੇ ਨਾਲ, ਉਧਰੋਂ ਭਾਵੇਂ ਰੂਸ ਦੇ ਨਾਲ ਜੇ ਗੱਲਬਾਤ ਜਿਹੜੀ ਟਰੰਪ ਪੁਤਿਨ ਮੀਟਿੰਗ ਹੋਣੀ ਸੀ ਉਹ ਵਕਤੀ ਤੌਰ ਤੇ ਅੱਗੇ ਪਾ ਦਿੱਤੀ ਗਈ ਹੈ, ਪਰ ਕੋਈ ਨੈਗੇਟਿਵਿਟੀ ਵਾਲੀ ਜਾਂ ਕੋਈ ਯੂਕਰੇਨ ਜਿਹੜੀਆਂ ਲੌਂਗ ਰੇਂਜ ਮਿਸਾਈਲਾਂ ਮੰਗ ਰਿਹਾ ਉਹਨੂੰ ਨਹੀਂ ਟਰੰਪ ਨੇ ਦਿੱਤੀਆਂ, ਉਹ ਉਹਨਾਂ ਨੇ ਆਪਣਾ ਜਿਹੜਾ ਰਾਹ ਰੱਖਿਆ ਹੋਇਆ। ਸੋ ਇਹ ਸਾਰਾ ਸਾਡੇ ਹਿੱਤ 'ਚ ਜਾਂਦਾ ਹੈ, ਕਿਉਂਕਿ ਫਿਰ ਇੰਡੀਆ ਇੱਕ ਪਾਸਿਓਂ ਅਮਰੀਕਾ ਵੱਲੋਂ ਤਾਂ ਝੰਬਿਆ ਹੀ ਜਾਂਦਾ ਹੈ, ਨਾਲ ਦੀ ਨਾਲ ਰੂਸ ਚੀਨ ਦੀਆਂ ਨਜ਼ਰਾਂ 'ਚ ਵੀ, ਚੀਨ ਨੇ ਵੀ ਦੇਖ ਲਿਆ। ਹੁਣ ਜੇ ਟਰੰਪ ਇਹ ਕਹਿੰਦਾ ਜੀ ਕਿ ਮੇਰੇ ਨਾਲ ਇਕਰਾਰ ਕੀਤਾ ਮੋਦੀ ਨੇ ਕਿ ਵੀ ਅਸੀਂ ਐਂਡ ਕਰ ਦਿਆਂਗੇ ਦਸੰਬਰ ਤੱਕ ਰਸ਼ੀਅਨ ਆਇਲ ਨੂੰ ਬਾਏ ਕਰਨਾ, ਉਹਨਾਂ ਦੀਆਂ ਜਿਹੜੀਆਂ 2 ਵੱਡੀਆਂ ਕੰਪਨੀਆਂ ਉਹਨਾਂ ਦੇ ਉੱਤੇ ਰੂਸ ਦੀਆਂ ਜਿਹੜੀਆਂ ਆਇਲ ਪ੍ਰੋਡਿਊਸ ਕਰਦੀਆਂ ਨੇ ਦੁਨੀਆ ਦਾ 5%, ਉਹਨਾਂ ਤੇ ਸੈਂਕਸ਼ਨ ਜਦੋਂ ਲੱਗੀਆਂ ਤਾਂ ਇੰਡੀਅਨ ਜਿਹੜੀਆਂ ਆਫੀਸ਼ੀਅਲ ਅੰਬਾਨੀ ਅਡਾਨੀ ਇਸ ਗਰੁੱਪ ਨਾਲ ਸੰਬੰਧਿਤ ਜਿਹੜਾ ਉਹਨਾਂ ਨੇ ਵੀ ਕਿਹਾ ਜੀ ਅਸੀਂ ਵੀ ਵਿਲ ਅਬਾਈਡ ਬਾਈ ਦਾ ਸੈਂਕਸ਼ਨ। ਸੋ ਜੇ ਤੁਸੀਂ ਇਸ ਕਿਸਮ ਦਾ ਰੱਖਦੇ ਹੋ ਤਾਂ ਰਸ਼ੀਆ ਨੂੰ ਵੀ ਪਤਾ ਹੈ ਵੀ ਇਹ ਕਿੰਨਾ ਪਾਏਦਾਰ ਪਾਰਟਨਰ ਹੈ। ਇਸ ਦੇ ਉਲਟ ਅਸੀਂ ਇਹ ਦੇਖਦੇ ਹਾਂ ਵੀ ਜਿਹੜਾ ਪਾਕਿਸਤਾਨ ਦਾ ਵਧਿਆ ਰੋਲ ਹੈ, ਜਿਹੜਾ ਬਹੁਤ ਪੋਜ਼ਿਟਿਵ ਹੈ, ਜਿਹਦੇ 'ਚ ਉਹਦਾ ਪਾਕਿਸਤਾਨ ਦਾ ਇੰਟਰਨੈਸ਼ਨਲ ਸਟਾਂਸ ਇਕੱਲਾ ਇਹੀ ਨਹੀਂ ਕਿ ਜੀ ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਲੰਚ ਤੇ ਸੱਦਿਆ ਜਾਂ ਰਿਪੀਟਡਲੀ ਜਿਹੜਾ ਉਹ ਹੁਣ ਦੀ ਵੀ ਜਿਹੜੀ ਲੇਟੈਸਟ ਜਿਹਦੇ 'ਚ ਉਹਨਾਂ ਨੇ 7 ਬ੍ਰੈਂਡ ਨਿਊ ਬਿਊਟੀਫੁਲ ਪਲੇਨ ਡਿੱਗਣ ਦੀ ਗੱਲ ਕੀਤੀ, ਜ਼ਾਹਰ ਹੈ ਰਾਫੇਲ ਵੱਲ ਇਸ਼ਾਰਾ ਹੈ, ਉਹਦੇ 'ਚ ਵੀ ਉਹਨਾਂ ਨੇ ਆਸਮ ਮੁਨੀਰ ਨੂੰ ਬਰੇਵ ਮੈਨ ਕਰਕੇ ਗ੍ਰੇਟ ਕਹਿ ਕੇ ਸੰਬੋਧਨ ਕੀਤਾ। ਲੇਕਿਨ ਇਸ ਸਾਰੇ ਦੇ ਪਿੱਛੇ ਇਕੱਲਾ ਇਹ ਨਹੀਂ ਹੈ ਕਿ ਵੀ ਆਸਮ ਮੁਨੀਰ ਜਾਂ ਪਾਕਿਸਤਾਨੀ ਫੌਜ ਦਾ 7, 8, 9, 10 ਮਈ ਨੂੰ ਭਾਰਤ ਦੇ ਨਾਲ ਜਿਹੜਾ ਟਕਰਾਅ ਹੈ ਉਸ ਪਾਕਿਸਤਾਨ ਦਾ ਅਪਰ ਹੈਂਡ ਹੀ ਜਿਹੜਾ ਇਹ ਉਹਨਾਂ ਦੇ ਲਈ ਐਡਮਿਰੇਸ਼ਨ ਦਾ ਕਾਰਨ ਹੈ। ਦੇਖੋ ਇਹ ਹੈ ਤਾਂ ਅਮਰੀਕਨ ਐਕਸਪ੍ਰੈਸ਼ਨ ਹੀ ਹੈ ਕਿ ਦੇयर इज नो ਫ੍ਰੀ ਲੰਚ। ਜਿਹੜੇ ਵੀ ਸਬੰਧ ਜੁੜਦੇ ਨੇ ਜਾਂ ਕੋਈ ਕਿਸੇ ਦੇ ਨੇੜੇ ਲੱਗਦਾ ਹੈ ਜਾਂ ਕੋਈ ਕਿਸੇ ਨੂੰ ਦੂਰ ਕਰਦਾ ਹੈ, ਹਿੱਤ ਜੁੜੇ ਹੁੰਦੇ ਨੇ। ਸੋ ਪਾਕਿਸਤਾਨ ਦੇ ਨਾਲ ਅਮਰੀਕਾ ਦੀ ਕਿਸ ਲੈਵਲ ਦੀ ਕੀ ਅੰਡਰਸਟੈਂਡਿੰਗ ਹੈ, ਕੁਛ ਤਾਂ ਤੁਸੀਂ ਕਿਆਸ ਸਰਾਈਆਂ ਕਰ ਸਕਦੇ ਹੋ, ਕੁਛ ਜਿਹੜੀਆਂ ਨੇ ਵਕਤ ਦੇ ਨਾਲ ਸਾਹਮਣੇ ਆਏਗਾ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਸਾਊਦੀ ਅਰੇਬੀਆ ਦੇ ਨਾਲ ਪੈਕਟ ਜਾਂ ਗਜ਼ਾ ਦੇ ਵਿੱਚ ਜਿਹੜਾ ਇੱਕ ਵੱਡਾ ਰੋਲ ਉਹਨਾਂ ਨੂੰ ਦੇਣ ਦੀ ਲਾਈਨ ਹੈ, ਉਹਦੇ 'ਚ ਪਾਕਿਸਤਾਨ ਦੀ ਫੌਜ ਵੀ ਉਹਦਾ ਹਿੱਸਾ ਹੋਏਗੀ। ਹਾਲਾਂਕਿ ਪਾਕਿਸਤਾਨ 'ਚ ਇਹਨੂੰ ਲੈ ਕੇ ਇੱਕ ਡਿਬੇਟ ਚੱਲ ਰਹੀ ਹੈ ਕਿ ਵੀ ਇਹ ਲੌਂਗ ਟਰਮ ਸਾਡੇ ਲਈ ਹਿਤਕਾਰੀ ਹੋਏਗਾ ਕਿ ਨਹੀਂ ਹੋਏਗਾ। ਲੇਕਿਨ ਉਹ ਤੁਰਕੀਏ ਹੋਏ, ਪਾਕਿਸਤਾਨ ਹੋਏ, ਸਾਊਦੀ ਅਰੇਬੀਆ ਹੋਏ ਜਾਂ ਪ੍ਰੈਜ਼ੀਡੈਂਟ ਟਰੰਪ ਦੀ ਦਿਲਚਸਪੀ ਜਿਨ੍ਹਾਂ ਨੂੰ ਐਬਰਾਹਮੈਨਿਕ ਅਕੋਰਡ ਦਾ ਨਾਂ ਦੇ ਕੇ ਜਿਹੜੀ ਪਿਛਲੀ ਟਰਮ ਸੀ 2016 ਤੋਂ 2020 ਦੀ, ਉਹਦੇ 'ਚ ਸਾਈਨ ਕੀਤਾ ਸੀ ਸਾਊਦੀ ਅਰੇਬੀਆ ਨੇ, ਦੂਜਿਆਂ ਨੇ ਇਜ਼ਰਾਈਲ ਦੀ ਰੈਕੋਗਨੀਸ਼ਨ ਵੱਲ ਗੱਲ ਜਾ ਰਹੀ ਸੀ। ਤੇ ਜੇ ਇਹਨਾਂ ਐਬਰਾਹਮੈਨਿਕ ਅਕੋਰਡ ਔਰ 20 ਪੁਆਇੰਟ ਪ੍ਰੋਗਰਾਮ ਜਾਂ ਉਸ 'ਚੋਂ ਫਲਸਤੀਨ ਦੀ ਸਟੇਟ ਨਿਕਲਦੀ ਹੈ ਤੇ ਪਾਕਿਸਤਾਨ ਦਾ ਜਿਹੜਾ ਵਧਿਆ ਰੋਲ ਹੈ ਮਿਡਲ ਈਸਟ ਦੇ ਵਿੱਚ, ਉਹ ਗਜ਼ਾ ਦੇ ਹਵਾਲੇ ਨਾਲ ਹੋਏ, ਉਹ ਸਾਊਦੀ ਅਰੇਬੀਆ ਦੇ ਹਵਾਲੇ ਨਾਲ ਹੋਏ, ਉਹ ਤੁਰਕੀਏ ਦੇ ਹਵਾਲੇ ਨਾਲ ਹੋਏ, ਇਹ ਆਪਣੇ ਆਪ ਦੇ ਵਿੱਚ ਭਾਰਤ ਦੀ ਜਿਹੜੀ ਹੈ ਉਹ ਹਿੱਕ ਦੇ ਵਿੱਚ ਬਹੁਤ ਤਕਲੀਫ ਦਿੰਦਾ ਹੈ, ਉਹਨਾਂ ਨੂੰ ਰੜਕਦਾ ਹੈ ਵੀ ਇਹ ਕੀ ਪਾਰਟ ਹੈ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਬਹੁਤ ਤੇਜ਼ੀ ਨਾਲ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਆਪਣੀ ਥਾਂ ਬਣਾ ਰਿਹਾ ਸੀ। ਤੇ ਜੇ ਇਹ ਕਹਿਣਾ ਹੋਏ ਕਿ ਭਾਰਤ ਦਾ ਇਹਨੂੰ ਤੁਸੀਂ ਮਾਸਟਰ ਸਟ੍ਰੋਕ ਕਹਿ ਸਕਦੇ ਹੋ, ਉਹਨਾਂ ਦਾ ਕਮੀਨਾ ਸਟ੍ਰੋਕ ਕਹਿ ਸਕਦੇ ਹੋ, ਜਾਂ ਆਲਰੇਡੀ ਉਹਨਾਂ ਦੀ ਡੈਸਪਰੇਸ਼ਨ ਕਹਿ ਸਕਦੇ ਹੋ ਕਿ ਵੀ ਜਿਨ੍ਹਾਂ ਨੂੰ ਕੱਲ੍ਹ ਤੱਕ ਉਹ ਦਹਿਸ਼ਤਗਰਦ ਕਹਿ ਕੇ ਉੱਥੋਂ ਆਪਣੀ ਐਮਬੈਸੀ ਬੰਦ ਕਰਕੇ ਔਰ ਭੱਜੇ ਹੋਏ ਸੀ, ਉਹ ਕਾਰਡ ਭਾਰਤ ਨੇ ਪੁੱਲ ਕੀਤਾ ਹੈ। ਉਹ ਹੈ ਅਫਗਾਨਿਸਤਾਨ ਦਾ ਤਾਲਿਬਾਨੀ ਰਜੀਮ। ਅੱਛਾ। ਔਰ ਹਾਲਾਂ ਟਰੰਪ ਨੇ ਆ ਪਿਛਲੀ ਗੁਫ਼ਤਗੂ ਦੇ ਵਿੱਚ ਵੀ ਕਿਹਾ ਕਿ ਵੀ ਮੈਂ ਅਜੇ ਇੱਧਰ ਬਿਜ਼ੀ ਹਾਂ ਦੂਸਰੇ ਪਾਸੇ, ਮੈਂ ਫੌਰਨ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਵਿਚਾਲੇ ਜਿਹੜਾ ਟਕਰਾਅ ਹੈ ਉਹਨੂੰ ਰੁਕਵਾ ਸਕਦਾ। ਹਾਲਾਂਕਿ ਇਸ ਦੇ ਉੱਤੇ ਦੋ ਮੁਲਕਾਂ ਨੇ ਐਫਰਟ ਕੀਤਾ, ਉਹਨਾਂ ਦੇ ਵਿੱਚ ਕਤਰ, ਕਿਉਂਕਿ ਕਤਰ ਉਹ ਮੁਲਕ ਹੈ ਕਿ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਤਾਲਿਬਾਨ ਰਜੀਮ ਦੇ ਨਾਲ ਹੀ, ਜਿਹੜਾ ਉਦੋਂ ਤਾਲਿਬਾਨ ਰਜੀਮ ਤਾਂ ਨਹੀਂ ਸੀ, ਤਾਲਿਬਾਨ ਵਿਰੋਧ ਸੀ, ਉੱਥੇ ਕਰਜ਼ਾਈ ਸੀ, ਲੇਕਿਨ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਸੀ ਦੋਹਾ ਦੇ ਵਿੱਚ।
ਕਤਰ ਨੇ ਹੀ ਦੋਹਾ ਦੇ ਵਿੱਚ ਉਹਨਾਂ ਦਾ ਦਫ਼ਤਰ ਖੋਲ੍ਹਿਆ ਤਾਲਿਬਾਨ ਦਾ, ਔਰ 2-3 ਸਾਲ ਦੀ ਨੈਗੋਸ਼ੀਏਸ਼ਨ ਤੋਂ ਬਾਅਦ ਜਿਹੜਾ ਹੈ ਉਹ ਡੀਲ ਹੋਈ। ਅਮਰੀਕਾ ਕਿਉਂਕਿ ਅਮਰੀਕਾ ਦੇ ਨਾਲ ਨੈਟੋ 20 ਮੁਲਕ ਉੱਥੇ ਦੂਜੇ ਬੈਠੇ ਹੋਏ ਸੀ, 25 ਮੁਲਕਾਂ ਦੀਆਂ ਫੌਜਾਂ ਵੀ ਭਾਵੇਂ ਸਿੰਬੋਲਿਕ ਹੀ ਸੀ, ਜ਼ਿਆਦਾ ਅਮਰੀਕਨ ਆਰਮੀ ਸੀ। ਔਰ ਉਹ ਜਿਹੜੀ ਡੀਲ ਸਟ੍ਰਾਈਕ ਹੋਈ ਬਿਟਵੀਨ ਦਾ ਤਾਲਿਬਾਨ ਐਂਡ ਅਮਰੀਕਾ, ਹਾਲਾਂ ਜਦੋਂ ਉਹਦੀ ਇੰਪਲੀਮੈਂਟੇਸ਼ਨ ਦਾ ਟਾਈਮ ਸੀ ਜਾਂ ਉਹਦੇ 'ਚ ਮਿਕਸ ਸਰਕਾਰ ਬਣਨੀ ਸੀ ਜਿਹਦੇ 'ਚ ਇਕੱਲਾ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਜਿਹੜੇ ਜਦੋਂ ਅਸੀਂ ਪਸ਼ਤੂਨ ਜਾਂ ਪਠਾਨ ਜਾਂ ਅਫਗਾਨ ਦੀ ਗੱਲ ਕਰਦੇ ਹਾਂ, ਕਿਉਂਕਿ ਬੇਸ਼ੱਕ ਮੈਜੋਰਿਟੀ ਦੇ ਨੇੜੇ ਤੇੜੇ ਪਸ਼ਤੂਨ ਨੇ, ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਲਗਭਗ 48% ਉਹ ਅਫਗਾਨਿਸਤਾਨ ਦੀ ਜਿਹੜੀ ਹੈ ਟੋਟਲ ਆਬਾਦੀ ਦਾ ਹੋਣਗੇ, ਲੇਕਿਨ ਅਫਗਾਨਿਸਤਾਨ ਨੂੰ ਪਸ਼ਤੂਨਾਂ ਦੇ ਮੁਲਕ ਦੇ ਤੌਰ 'ਤੇ ਹੀ ਜਾਣਿਆ ਜਾਂਦਾ ਹੈ। ਬਹਾਦਰ ਵੀ ਨੇ, ਉਸ ਦੀ ਲੜਾਕੇ ਵੀ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਕੀ 52% ਦੇ ਵਿੱਚ ਤਾਜ਼ਕ ਵੀ ਨੇ, ਔਰ ਜਿਨ੍ਹਾਂ ਦੇ ਵਿੱਚ ਅਸੀਂ ਦੇਖਿਆ ਵੀ ਜਦੋਂ ਮੁਜਾਹਿਦੀਨ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਤੇ ਦੋਸਤਮ ਉਹ ਸਭ ਤੋਂ ਟਫ ਫਾਈਟਰ ਸੀ, ਉਸ ਦੇ ਵਿੱਚ ਉਜ਼ਬੈਕ ਵੀ ਨੇ, ਉਸ ਦੇ ਵਿੱਚ ਹਜ਼ਾਰੇ ਵੀ ਨੇ, ਔਰ ਹੋਰ ਵੀ ਜਿਹੜੇ ਛੋਟੇ ਹੋਣਗੇ। ਸੋ ਲੇਕਿਨ ਜਿਹੜਾ ਇਹ ਅਮਰੀਕਾ ਨੂੰ ਸਮਝ ਆ ਗਈ ਸੀ ਕਿ ਬਈ ਅਲਟੀਮੇਟਲੀ ਲੜ ਜਿਹੜੇ ਨੇ ਉਹ ਪਖਤੂਨ ਹੀ ਰਹੇ ਨੇ, ਸੋ ਡੀਲ ਉਹਨਾਂ ਦੇ ਨਾਲ ਹੀ ਹੋਈ। ਲੇਕਿਨ ਜਦੋਂ ਉਹ ਇੰਪਲੀਮੈਂਟ ਹੋਣਾ ਸੀ, ਦੂਜਾ ਉਹ ਤੇਜ਼ੀ ਨਾਲ ਤਾਲਿਬਾਨ ਨੇ ਕਾਬਲ ਦੇ ਉੱਤੇ 15 ਅਗਸਤ 2021 ਨੂੰ ਧਾਵਾ ਬੋਲਿਆ, ਔਰ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜਾਂ ਨੂੰ ਬੜੀ ਤੇਜ਼ੀ ਨਾਲ ਉੱਥੋਂ ਨਿਕਲਣਾ ਪਿਆ, ਔਰ ਹਾਲਾਂ ਉਹਦੇ 'ਚ ਆਪਣੀ ਉਹ 5-6 ਬਿਲੀਅਨ ਡਾਲਰ ਦੀ ਜਿਹੜੀ ਹੈ ਇਕੁਇਪਮੈਂਟ ਹੈ ਉਹ ਵੀ ਉੱਥੇ ਛੱਡ ਆਏ। ਇੱਕ ਬੜਾ ਮੈਸੀ ਮਾਹੌਲ ਕ੍ਰੀਏਟ ਹੋਇਆ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਬਾਈਡਨ ਦੇ ਖਾਤੇ 'ਚ ਹੀ ਪਾਉਂਦੇ ਨੇ। ਪਰ ਗੱਲ ਜੇ ਕਤਰ ਦੀ ਕਰੀਏ, ਸੋ ਉਹ ਜਿਹੜੀ ਸਾਰੀ ਨੈਗੋਸ਼ੀਏਸ਼ਨ ਤਾਲਿਬਾਨ ਦੇ ਨਾਲ ਹੋਈ ਉਹਦੀ ਵਿਚੋਲਗੀ ਕਤਰ ਨੇ ਕੀਤੀ ਸੀ। ਇਸੇ ਤਰ੍ਹਾਂ ਜੇ ਅਸੀਂ ਤੁਰਕੀਏ ਦੇ ਜਾਂ ਟਰਕੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਤੁਰਕੀਆ ਜੇ ਹੁਣ ਵੀ ਹਮਾਸ ਦੇ ਨਾਲ ਜਿਹੜੀ ਗੱਲਬਾਤ 20 ਪੁਆਇੰਟ ਪ੍ਰੋਗਰਾਮ ਦੇ ਉੱਤੇ ਹੋਈ ਇਜਿਪਟ ਦੇ ਵਿੱਚ ਜਾਂ ਦੂਜੇ, ਹਮਾਸ ਦੇ ਉੱਤੇ ਤੁਰਕੀਏ ਦਾ ਇਨਫਲੂਐਂਸ ਹੈ। ਔਰ ਜੇ ਅਸੀਂ ਇਹ ਸਾਰੀ ਬੈਲਟ ਨੂੰ ਦੇਖੀਏ, ਜੇ ਇਸ ਨੂੰ ਅਫਗਾਨਿਸਤਾਨ ਜਾਂ ਈਰਾਨ ਜਾਂ ਸੈਂਟਰਲ ਏਸ਼ੀਅਨ ਰਿਪਬਲਿਕਸ ਕਰਕੇ ਦੇਖਦੇ ਹਾਂ ਤੇ ਉਹ ਸਾਰੇ ਦੇ ਉੱਤੇ ਇੱਕ ਲੰਬਾ ਵਕਤ ਜਿਹੜਾ ਹੈ ਇਹ ਸਣੇ ਸਾਰੇ ਮਿਡਲ ਈਸਟ ਦੇ ਆਟੋਮਨ ਐਮਪਾਇਰ ਦਾ ਹਿੱਸਾ ਰਿਹਾ 1918 ਤੱਕ, ਜਦੋਂ ਫਸਟ ਵਰਲਡ ਵਾਰ ਖਤਮ ਹੋਇਆ। ਸੋ ਇਹ ਉਹਨਾਂ ਦੀ ਤੁਰਕਾਂ ਦੀ ਹਕੂਮਤ ਹੀ ਸੀ। ਉਸ ਤੋਂ ਬਾਅਦ ਫਸਟ ਵਰਲਡ ਵਾਰ ਤੋਂ ਬਾਅਦ ਨਵੀਂ ਮੈਪ ਮੇਕਿੰਗ ਹੋਈ। ਲੇਕਿਨ ਇਹਨਾਂ ਦੋਨਾਂ ਮੁਲਕਾਂ ਨੇ, ਤੁਰਕੀਏ ਨੇ ਔਰ ਕਤਰ ਨੇ ਇਨੀਸ਼ੀਏਟਿਵ ਲਿਆ, ਕਿਉਂਕਿ ਭਾਰਤ ਨੇ ਉਹ ਆਪਣਾ ਗੰਦਾ ਕਾਰਡ ਖੇਡਿਆ ਜਿਹੜਾ ਉਹਨਾਂ ਦਾ ਤਾਲਿਬਾਨ ਰਜੀਮ ਦਾ ਫੋਰਨ ਮਿਨਿਸਟਰ ਮੁਤੱਕੀ ਉਹਨੂੰ ਹੋਸਟ ਕੀਤਾ 6-7 ਦਿਨਾਂ ਦੇ ਲਈ, 7 ਮੀਟਿੰਗਾਂ ਕੀਤੀਆਂ, ਔਰ ਉਸ ਨੂੰ ਤੋਂ ਕਹਾਇਆ ਕਿ ਉਹ ਜੰਮੂ ਕਸ਼ਮੀਰ ਨੂੰ ਇਨਸੈਪਰੇਬਲ ਪਾਰਟ ਮੰਨਦਾ ਹੈ। $1 ਬਿਲੀਅਨ ਤੋਂ ਜ਼ਿਆਦਾ ਉਹਨਾਂ ਦੀ ਉੱਥੇ ਇਨਵੈਸਟਮੈਂਟ ਡਿਵੈਲਪਮੈਂਟ ਦੇ ਨਾਂ ਥੱਲੇ ਇਕਰਾਰ ਕੀਤੇ। ਤਾਂ ਨੋਨ ਪਬਲਿਕ ਸਟਾਂਸ ਪਬਲਿਕ ਅਰੀਨਾ ਦੇ ਵਿੱਚ ਹੈ। ਲੇਕਿਨ ਅਲਟੀਮੇਟਲੀ ਜਿਹੜਾ ਹੈ ਉਹ ਭਾਰਤ ਨੇ ਦੇਖਿਆ ਵੀ ਪਾਕਿਸਤਾਨ ਨੂੰ ਨਾ ਉਹ ਗਰਾਊਂਡ ਟਰੂਪਸ ਨਾ ਏਅਰਫੋਰਸ ਦੇ ਹਵਾਲੇ ਨਾਲ ਨੇਵਲ 'ਚ ਵੀ ਅੱਜ ਕੱਲ੍ਹ ਸ਼ਰਾਰਤ ਕਰ ਰਹੇ ਨੇ, ਜੋ ਸਰ ਕ੍ਰੀਕ ਦੇ ਵਿੱਚ ਬਿਲਟ ਅਪ ਹੋ ਰਿਹਾ ਹੈ, ਜਾਂ ਦੂਜਾ ਧਮਕੀਆਂ ਵੀ ਬਰਾਬਰ ਚੱਲ ਰਹੀਆਂ। ਪਰ ਉਹਨਾਂ ਨੇ ਇਹ ਫਰੰਟ ਦੇ ਨਾਲ ਜਿਹੜਾ ਦੂਸਰਾ ਫਰੰਟ ਖੋਲ੍ਹਿਆ, ਜਿਸ ਦਾ ਬੇਸ਼ੱਕ ਇਹ ਤਾਲਿਬਾਨ ਰਜੀਮ ਦਾ ਪਿਛਲੇ, ਕਿਉਂਕਿ 2021 ਦੇ ਵਿੱਚ ਜਦੋਂ 15 ਅਗਸਤ ਨੂੰ ਇਹ ਕਾਬਲ ਦੇ ਵਿੱਚ ਵੜੇ, ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੀ ਹੈ ਜਿੱਥੇ ਇਹਨਾਂ ਦਾ ਉਜ਼ਬੈਕ ਗਰੁੱਪ ਦਾ ਕਬਜ਼ਾ ਸੀ, ਉਹਨਾਂ ਦੇ ਪੰਜਸ਼ੀਰ ਨਹੀਂ ਹੈ, ਕੁਝ ਹੋਰ ਹੈ, ਉੱਥੇ ਉਹਨਾਂ ਨੇ ਲੜਾਈ ਲੜੂਈ ਰਹੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਰਜੀਮ ਜਿਹੜਾ ਹੈ ਇਹਨੇ ਫੁੱਲੀ ਜਿਹੜੀਆਂ ਦੂਸਰੀਆਂ ਫੈਕਸ਼ਨ ਸੀ ਉਹਨਾਂ ਨੂੰ ਜਿਹੜਾ ਉਹ ਉਹਨਾਂ 'ਤੇ ਕਾਬੂ ਪਾਇਆ, ਲਾਅ ਐਂਡ ਆਰਡਰ ਵੀ ਮੇਨਟੇਨ ਕੀਤਾ ਔਰ ਅਦਰਵਾਈਜ਼। ਲੇਕਿਨ ਇਸ ਸਾਰੇ ਪੀਰੀਅਡ 'ਚ ਬਹੁਤ ਵਾਰ ਇਹ ਹੁੰਦਾ ਵੀ ਜਦੋਂ ਤੁਸੀਂ ਕਿਸੇ ਸਕਸੈਸ ਵੱਲ ਵੱਧ ਰਹੇ ਹੁੰਦੇ ਹੋ, ਤੁਹਾਨੂੰ ਬਹੁਤ ਸਾਰਿਆਂ ਦੀਆਂ ਹਮਦਰਦੀਆਂ, ਮਦਦ ਦੂਸਰਾ ਮਿਲਦਾ ਹੈ, ਪਰ ਇੱਕ ਸਟੇਜ 'ਤੇ ਆ ਕੇ ਤੁਸੀਂ ਨਾ ਸ਼ੁਕਰੇ ਹੋ ਜਾਂਦੇ ਹੋ। ਤੁਹਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਜੀ ਅਸੀਂ ਆਪਣੇ ਬਲਬੂਤੇ ਦੇ ਉੱਤੇ ਹੀ ਇਹ ਕੀਤਾ, ਔਰ ਕੁਛ ਜਿਹੜਾ ਉਹਨਾਂ ਨੂੰ ਫਿਰ ਵਡਿਆਇਆ ਵੀ ਜਾਂਦਾ, ਜਿਹਦੇ 'ਚ ਪਾਕਿਸਤਾਨ ਦੀ ਲੀਡਰਸ਼ਿਪ ਹੋਏ
ਜਾਂ ਜਿਹੜੇ ਲੋਕ ਕਿ ਜੀ ਅਫਗਾਨਿਸਤਾਨ ਜਿਹੜਾ ਹੈ ਇਹ ਕਿੰਨੇ ਐਮਪਾਇਰਸ ਦਾ ਗ੍ਰੇਵ ਯਾਰਡ ਹੈ। ਦੇਖੋ ਪਾਸਟ ਦੇ ਵਿੱਚ ਉੱਥੇ ਕੋਈ ਨਹੀਂ ਜਿੱਤ ਸਕਿਆ। ਇੱਥੇ ਸੋਵੀਅਤ ਯੂਨੀਅਨ ਆਇਆ, ਉਹਨੂੰ 15 ਟੁਕੜੇ ਉਹਦੇ ਹੋ ਗਏ। ਤਾਲਿਬਾਨ ਜਿਹੜੇ ਨੇ ਪਠਾਣਾਂ ਨੇ ਉਹਨਾਂ ਨੂੰ ਸੋਵੀਅਤ ਯੂਨੀਅਨ ਨੂੰ ਹਰਾਇਆ। ਫਿਰ ਅਮਰੀਕਾ 20 ਸਾਲ ਉੱਥੇ ਬੈਠਾ ਰਿਹਾ ਔਰ ਹਾਰ ਕੇ ਉਹਨਾਂ ਨੂੰ ਜਾਣਾ। ਹਾਲਾਂ ਜਦੋਂ ਤੁਸੀਂ ਇਹ ਸਾਰੇ ਸਰਕਮਸਟਾਂਸਿਸ ਦੇਖੋਗੇ, ਪਹਿਲੀ ਗੱਲ ਤਾਂ ਜੇ ਇਹ ਕਹਿਣਾ ਹੋਏ ਵੀ ਜਿਹੜਾ ਈਵਨ ਅਫਗਾਨਿਸਤਾਨ ਐਜ਼ ਏ ਕੰਟਰੀ ਹੈ, ਇਹਦੀ ਹਿਸਟਰੀ ਤਾਂ 18th ਸੈਂਚੁਰੀ 'ਚ ਹੈ। ਅਹਿਮਦ ਸ਼ਾਹ ਅਬਦਾਲੀ ਦਾ ਫਾਦਰ ਹੈ ਉਹ ਸਾਰੇ ਦਾ। ਉਹ 1760s ਦੇ ਵਿੱਚ ਮੋਸਟ ਲਾਈਕਲੀ, ਔਰ ਇਹ ਉਹ ਪੀਰੀਅਡ ਸੀ ਕਿ ਸਿੱਖ ਅਫਗਾਨਾਂ ਦੇ ਨਾਲ ਜੂਝ ਰਹੇ ਸੀ। ਉਹ ਘੱਲੂਘਾਰਾ ਹੋਏ, ਉਹ ਲਾਹੌਰ 'ਤੇ ਕਬਜ਼ਾ ਹੋਏ। ਜਿਹੜਾ ਲਾਹੌਰ ਸਿੱਖ ਰਾਜ ਨੇ ਭੰਗੀ ਸਰਦਾਰਾਂ ਨੇ ਪਹਿਲਾਂ ਔਰ ਮਹਾਰਾਜਾ ਰਣਜੀਤ ਸਿੰਘ ਨੇ ਲਿਆ, ਕੋਈ ਮੁਗਲਾਂ ਤੋਂ ਥੋੜ੍ਹੀ ਲਿਆ, ਕਿਉਂਕਿ ਅਬਦਾਲੀ ਨੇ ਜਿਹੜਾ ਅਬਦਾਲੀ ਪਹਿਲਾਂ ਨਾਦਰ ਸ਼ਾਹ ਦੇ ਨਾਲ ਆਇਆ ਸੀ। ਜਦੋਂ 1739 ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ, ਉਦੋਂ ਲਟੇਰਾ ਸੀ ਉੱਤੇ ਜਾ ਕੇ, ਉਦੋਂ ਉਹ ਐਜ਼ ਏ ਉਹ ਫੌਜੀ ਆਇਆ ਸੀ ਉਹਦੇ ਨਾਲ ਅਹਿਮਦ ਸ਼ਾਹ ਦੇ। ਫਿਰ ਨਾਦਰ ਸ਼ਾਹ ਦਾ ਮਰਡਰ ਹੋ ਗਿਆ, ਅਬਦਾਲੀ ਫਿਰ ਆਇਆ ਕਿੰਨੀ ਵਾਰ, ਔਰ ਫਿਰ ਅਬਦਾਲੀ ਤੋਂ ਬਾਅਦ ਅਬਦਾਲੀ ਨਾਲ ਵੀ ਸਿੱਖਾਂ ਨੇ ਟੱਕਰ ਲਈ। ਉਹਨੇ ਇੱਕ ਦਿਨ ਦੇ ਵਿੱਚ ਅੱਧੀ ਸਿੱਖ ਕੌਮ ਮੁਕਾ ਦਿੱਤੀ ਸੀ। ਫਿਰ ਨਾ ਉਹਦਾ ਪੁੱਤਰ ਤੈਮੂਰ, ਉਹਦੇ ਨਾਲ ਸਿੱਖਾਂ ਨੇ ਟੱਕਰ ਲਈ। ਫਿਰ ਉਹਦਾ ਪੁੱਤਰ ਸ਼ਾਹ ਜਮਾਨ, ਜਿਹਦੇ ਤੋਂ ਫਾਈਨਲੀ ਲਾਹੌਰ ਜਿਹੜਾ ਉਹ ਸਿੱਖਾਂ ਨੇ ਖੋਇਆ। ਸੋ ਜਿਹੜਾ ਜੰਮੂ ਕਸ਼ਮੀਰ ਔਰ ਪੰਜਾਬ ਜਿਹੜਾ ਲਾਹੌਰ ਦਰਬਾਰ ਸੀ, ਇਹ ਕੋਈ ਮੁਗਲਾਂ ਤੋਂ ਨਹੀਂ ਸਿੱਖਾਂ ਨੇ ਖੋਇਆ, ਇਹ ਅਫਗਾਨਾਂ ਨੇ ਆਪਣੇ ਸੂਬੇ ਬਣਾਏ ਹੋਏ ਸੀ। ਹਾਲਾਂਕਿ ਉਸ ਤੋਂ ਪਹਿਲਾਂ ਇਹੀ ਅਫਗਾਨਿਸਤਾਨ, ਜਿਹਨੂੰ ਅਫਗਾਨਿਸਤਾਨ ਕਿਉਂਕਿ ਟਰਮ ਬਾਅਦ 'ਚ ਆਈ, ਉਦੋਂ ਖੁਰਾਸਾਨ ਦੀ ਅਸੀਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਸੋ ਖੁਰਾਸਾਨ ਦੇ ਵਿੱਚ ਇਹ ਮੌਜੂਦਾ ਅਫਗਾਨਿਸਤਾਨ ਦਾ, ਇੱਧਰ ਹੀ ਹੈਰਾਤ, ਉੱਧਰ ਸਮਰਕੰਦ, ਉੱਧਰ ਕਿੰਨੇ ਹਿੱਸੇ ਜਿਹੜੇ ਨੇ ਉਹਦੇ ਬਦਲਦੇ ਰਹੇ ਨੇ। ਸੋ ਮਾਡਰਨ ਅਫਗਾਨਿਸਤਾਨ ਐਜ਼ ਏ ਸਟੇਟ ਜਿਹੜਾ ਹੈ, ਇਹ 18ਵੀਂ ਸਦੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਉਹਨੂੰ ਬਣਾਇਆ। ਔਰ ਉਹਦੇ ਤੋਂ ਵੀ ਜਦੋਂ ਅਬਦਾਲੀ ਦੀ ਡੈਥ ਹੋਈ, ਉਹਦਾ ਪੁੱਤਰ ਪੋਤਰਾ, ਫਿਰ ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ 'ਤੇ ਕਾਬਜ਼ ਹੋ ਗਏ, ਔਰ ਰਣਜੀਤ ਸਿੰਘ ਪਹਿਲੇ 800 ਸਾਲ ਬਾਅਦ ਰਾਜਾ ਜੈਪਾਲ ਤੋਂ ਇਸ ਖਿੱਤੇ ਦੇ ਉਹ ਇਨਸਾਨ ਬਣੇ ਜਿਨ੍ਹਾਂ ਨੇ ਦਰਿਆਏ ਸਿੰਧ ਨੂੰ, ਇੰਡਸ ਜਿਹਨੂੰ ਕਿਹਾ ਜਾਂਦਾ ਹੈ, ਅਟਕ ਕਿਹਾ ਜਾਂਦਾ ਹੈ, ਉਹ ਕ੍ਰਾਸ ਕੀਤਾ। ਔਰ ਕ੍ਰਾਸ ਕਰਕੇ ਦਰਾ ਖੈਬਰ ਤੱਕ, ਅੱਜ ਜਿਹੜੀਆਂ ਪਾਕਿਸਤਾਨ ਦੇ ਨਾਲ, ਜਿਹਨੂੰ ਡਿਊਰੈਂਟ ਲਾਈਨ ਦੇ ਨਾਲ ਜੋੜਿਆ ਜਾਂਦਾ 1892-93 ਦੀ, ਇਨਫੈਕਟ ਥੋੜ੍ਹੀ ਬਹੁਤ ਤਬਦੀਲੀ ਦੇ ਨਾਲ ਇਹ ਉਹੀ ਬਾਰਡਰ ਹੈ ਜਿਹੜਾ ਸਿੱਖ ਰਾਜ ਨੇ ਉਸ ਵੇਲੇ ਦੇ ਅਫਗਾਨਿਸਤਾਨ ਦੀ ਜਿਹੜੀ ਹੈ ਬਾਦਸ਼ਾਹ ਦੇ ਨਾਲ ਜਿਹੜਾ ਉਹਨਾਂ ਤੋਂ ਖੋਇਆ ਸੀ, ਰਾਦਰ ਵਰਟੀਕਲੀ ਵੰਡਿਆ ਸੀ। ਇਹੀ ਕਾਰਨ ਹੈ ਕਿ ਜਦੋਂ ਅਸੀਂ ਪਖਤੂਨ ਜਾਂ ਪਸ਼ਤੂਨ ਜਾਂ ਪਠਾਨ ਕਬੀਲਿਆਂ ਦੀ ਗੱਲ ਕਰਦੇ ਹਾਂ, ਜਿਹੜਾ ਅੱਜ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਔਰ ਉਹਨਾਂ ਦਾ ਏਜੰਸੀ ਏਰੀਆ, ਇਹਦੇ 'ਚ ਜਿੰਨੇ ਕੁ ਪਖਤੂਨ ਅਫਗਾਨਿਸਤਾਨ 'ਚ ਨੇ, ਜੇ ਉਸ ਤੋਂ ਜ਼ਿਆਦਾ ਨਹੀਂ ਤਾਂ ਉਨੇ ਕੀ ਖੈਬਰ ਪਖਤੂਨਖਵਾ 'ਚ ਨੇ। ਔਰ ਉਹਦਾ ਰੀਜ਼ਨ ਇਹੀ ਹੈ ਕਿ ਬਿਫੋਰ ਤਾਂ ਇਹ ਸਾਰਾ ਇਹ ਬੈਲਟ, ਕਿਉਂਕਿ ਇਸ ਦੇ ਵਿੱਚ ਬਲੋਚ ਕਬੀਲੇ ਵੀ ਨੇ, ਪਠਾਨ ਕਬੀਲੇ ਵੀ ਨੇ, ਹਜ਼ਾਰੇ ਵੀ ਨੇ, ਦੂਸਰੇ ਵੀ ਨੇ, ਲੇਕਿਨ ਸਿੱਖਾਂ ਨੇ ਹੀ ਜਿਹੜਾ ਉਸ ਦਰਿਆਏ ਇੰਡਸ ਨੂੰ ਕ੍ਰਾਸ ਕੀਤਾ, ਪੇਸ਼ਾਵਰ ਫਤਿਹ ਕੀਤਾ। ਫਿਰ ਇਹ ਜਿਹੜਾ ਉਹਨਾਂ ਦਾ ਏਜੰਸੀ ਏਰੀਆ, ਬਜੌੜ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ ਔਰ ਖੈਬਰ, ਜਮਰੌਦ ਦਾ ਕਿਲ੍ਹਾ ਜਿਹੜਾ ਜਨਰਲ ਹਰੀ ਸਿੰਘ ਨਲੂਏ ਨੇ ਬਣਾਇਆ, ਉਹ ਲਾਸਟ ਬਾਰਡਰ ਜਿਹੜਾ ਹੈ ਉਹ ਡਰਾ ਕੀਤਾ ਗਿਆ। ਔਰ ਕਿਉਂਕਿ 1849 ਦੇ ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਰਾਜ ਦਾ ਹਿੱਸਾ ਬਣਿਆ, ਨਤੀਜੇ ਦੇ ਤੌਰ 'ਤੇ ਉਹ ਸਾਰਾ ਹੀ ਜਿਹੜਾ ਪਾਰਟ ਸੀ ਇੰਡਸ ਦਰਿਆ ਤੋਂ ਪਾਰ, ਔਰ ਜਿਹਨੂੰ ਅੰਗਰੇਜ਼ਾਂ ਨੇ ਬਾਅਦ ਦੇ ਵਿੱਚ NWFP ਦਾ ਨਾਂ ਦਿੱਤਾ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਇਹ ਅਫਗਾਨਿਸਤਾਨ ਜਾਂ ਉਸ ਅਬਦਾਲੀ ਦੀ ਸਲਤਨਤ ਤੋਂ ਹੀ ਖੋਇਆ ਹੋਇਆ ਪਾਰਟ ਸੀ। ਔਰ ਇਕੱਲਾ ਇਹੀ ਨਹੀਂ, ਅਬਦਾਲੀ ਦਾ ਡਾਇਰੈਕਟ ਡਿਸੈਂਡੈਂਟ ਸ਼ਾਹ ਸ਼ੁਜਾ, ਉਹ ਅਸਾਈਲਮ ਲੈ ਕੇ ਲਾਹੌਰ 'ਚ ਬੈਠਾ ਸੀ ਕਿਉਂਕਿ ਉਹਦੇ ਭਰਾਵਾਂ ਨੇ ਉਹਨੂੰ ਫੜ ਕੇ ਅੰਨਾ ਕਰਤਾ ਸੀ। ਕਸ਼ਮੀਰ ਦੇ ਵਿੱਚ ਕੈਦ ਸੀ। ਕਸ਼ਮੀਰ ਦਾ ਫਤਿਹ ਕਰਨ ਤੋਂ ਬਾਅਦ ਸਿੱਖਾਂ ਨੇ ਸ਼ਾਹ ਸ਼ੁਜਾ ਨੂੰ ਉੱਥੋਂ ਛਡਾ ਕੇ ਲਾਹੌਰ ਲਿਆਂਦਾ, ਔਰ ਉਹਦੀ ਬੇਗਮ ਦੇ ਕੋਲ, ਔਰ ਸ਼ਾਹ ਸ਼ੁਜਾ ਦੇ ਕੋਲ ਹੀ, ਕਿਉਂਕਿ ਦੁਰਾਨੀ ਦਾ, ਅਬਦਾਲੀ ਵੀ ਦੁਰਾਨੀ ਟਰਾਈਬ ਹੈ ਕਿਹਾ ਜਾਂਦਾ, ਜਿਹੜਾ ਕੋਹਿਨੂਰ ਹੀਰਾ ਹੈ ਜਿਹੜਾ ਕਿ ਨਾਦਰ ਸ਼ਾਹ ਲੈ ਗਿਆ ਸੀ 1839 ਦੇ ਵਿੱਚ, ਔਰ ਕਿਉਂਕਿ ਅਬਦਾਲੀ ਫਿਰ ਆਪਣੇ ਕੋਲ ਲਿਆਇਆ, ਫਿਰ ਉਹਦੇ ਡਿਸੈਂਡੈਂਟਸ ਕੋਲ ਸੀ। ਔਰ ਇਹ ਸ਼ਾਹ ਸ਼ੁਜਾ ਜਿਹੜਾ ਬਾਅਦ ਦੇ ਵਿੱਚ ਅਫਗਾਨਿਸਤਾਨ ਦਾ ਬਾਦਸ਼ਾਹ ਵੀ ਬਣਿਆ, ਉਹਦੀ ਬੇਗਮ ਨੇ ਅਪਰੋਚ ਕੀਤਾ ਅਜ਼ੀਜ਼ੁਦੀਨ,
ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੋਰਨ ਮਿਨਿਸਟਰ ਸੀ, ਸਭ ਤੋਂ ਅਹਿਮ ਔਰ ਸਭ ਤੋਂ ਟਰਸਟਵਰਦੀ ਸਿੱਖ ਰਾਜ ਦੇ, ਉਹਨਾਂ ਨੂੰ ਕਿਹਾ ਕਿ ਵੀ ਜੇ ਮੇਰੇ ਘਰ ਵਾਲਿਆਂ ਨੂੰ ਕਸ਼ਮੀਰ ਦੀ ਉਸ ਕੈਦ ਚੋਂ ਛੁਡਾ ਕੇ ਲਿਆਂਦਾ ਜਾਏ ਤਾਂ ਮੈਂ ਕੋਹਿਨੂਰ ਜਿਹੜੀ ਆ ਮਹਾਰਾਜਾ ਨੂੰ ਭੇਟ ਕਰਾਂਗੀ। ਸੋ ਸ਼ਾਹ ਸ਼ਾਹ ਨੂੰ ਛੁਡਾਇਆ ਵੀ ਸਿੱਖਾਂ ਨੇ, ਕਸ਼ਮੀਰ ਵੀ ਫਤਹ ਕੀਤਾ, ਔਰ ਉਹ ਕੋਹਿਨੂਰ ਸ਼ਾਹ ਸ਼ੁਜਾ ਦੀ ਬੇਗਮ ਨੇ ਜਿਹੜਾ ਉਹ ਦਿੱਤਾ, ਜਿਹੜਾ ਬਾਅਦ ਦੇ ਵਿੱਚ ਅੰਗਰੇਜ਼ ਲੈ ਆਏ ਔਰ ਉਹਦੇ 3 ਟੁਕੜੇ ਕਰਕੇ ਉਹਨਾਂ ਨੇ ਉਸ ਕਰਾਊਨ ਦਾ ਹਿੱਸਾ ਬਣਾਇਆ। ਇਹ ਕਿਉਂਕਿ ਹਿਸਟਰੀ ਨੂੰ ਸਮਝਣਾ ਬੜਾ ਇੰਪੋਰਟੈਂਟ ਹੈ, ਜਦੋਂ ਤੱਕ ਤੁਸੀਂ ਪਾਸਟ ਨੂੰ ਨਹੀਂ। ਸੋ ਇਹ ਕਹਿਣਾ ਕਿ ਜੀ ਉੱਥੇ ਕਦੇ ਕੋਈ ਡਿਫੀਟ ਨਹੀਂ ਕਰ ਸਕਿਆ, ਕੋਈ ਦੂਜਾ ਨਹੀਂ ਹੈ, ਇਹ ਕੁਝ ਚੀਜ਼ਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਖਤੂਨ, ਪਠਾਨ, ਪਸ਼ਤੂਨ ਬਹਾਦਰ ਹੈ, ਔਰ ਉਹਨਾਂ ਦੇ ਜਿੰਨੇ ਕਬੀਲੇ, ਅਫਰੀਦੀ ਔਰ ਜਿਹੜੇ ਨਾਂ ਤੁਸੀਂ ਉਸ ਪੀਰੀਅਡ ਦੇ ਵਿੱਚ, ਮੈਂ ਬਹੁਤ ਵਾਰੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਉਹਨਾਂ ਨੇ ਦੋਨੋਂ ਹੀ ਸਿੱਖ ਜਰਨੈਲਾਂ ਦੀ ਬਾਇਓਗ੍ਰਾਫੀ ਲਿਖੀ ਹੈ, ਅਕਾਲੀ ਫੂਲਾ ਸਿੰਘ ਔਰ ਹਰੀ ਸਿੰਘ ਨਲੂਆ, ਔਰ ਜਿਹੜੇ ਫਿਰ ਸਾਰੇ ਉਹ ਕਬੀਲੇ ਨੇ ਜਿਹੜੇ ਉਸ ਪੀਰੀਅਡ 'ਚ ਲੜਦੇ ਰਹੇ। ਹੁਣ ਜਦੋਂ ਮੈਂ ਨਾਂ ਦੇਖਦਾ ਉਹੀ ਕਬੀਲੇ ਨੇ ਜਿਹੜੇ ਨੇ ਬਹਾਦਰੀ ਨਾਲ ਲੜਦੇ ਰਹੇ, ਫੀਅਰਸਲੀ ਇੰਡੀਪੈਂਡੈਂਟ ਲੋਕ ਨੇ ਇਹਦੇ 'ਚ ਜਿਹੜਾ। ਔਰ ਇੱਕ ਸ਼ਿਵਲਰੀ ਇਹ ਹੁੰਦੀ ਹੈ ਵੀ ਤੁਸੀਂ ਕਿਸੇ ਨੂੰ ਕ੍ਰੈਡਿਟ ਦਿਓ, ਲੇਕਿਨ ਉਹਨੂੰ ਜਦੋਂ ਤੁਸੀਂ ਬਹੁਤ ਐਕਸਟ੍ਰੀਮ ਤੱਕ ਲੈ ਜਾਂਦੇ ਹੋ ਫਿਰ ਤੁਸੀਂ ਆਪਣੀ ਤਾਕਤ ਨੂੰ ਬਹੁਤ ਵਧਾ ਚੜਾ ਕੇ ਦੇਖਦੇ ਹੋ। ਹੁਣ ਜੇ ਮੁਜਾਹਿਦੀਨ ਦੇ ਥੱਲੇ ਅਮਰੀਕਾ, ਪਾਕਿਸਤਾਨ ਨਾ ਉੱਥੇ ਜਾ ਕੇ ਮਦਦ ਕਰਦੇ, ਦੁਨੀਆ ਭਰ ਦੇ ਮੁਸਲਮਾਨ, ਉਸਾਮਾ ਵੀ ਗਿਆ, ਦੂਜੇ ਵੀ ਗਏ, ਉੱਥੋਂ ਚੈਚਨੀਆ ਦੇ ਵੀ ਗਏ, ਇਜਿਪਟ 'ਚੋਂ ਵੀ ਗਏ, ਤੇ ਕਿਵੇਂ ਤੁਸੀਂ ਸੋਵੀਅਤ ਯੂਨੀਅਨ ਨੂੰ ਹਰਾ ਲੈਂਦਾ। ਇਕਵਿਪਮੈਂਟ ਜਿਹੜੀਆਂ ਉਹਨਾਂ ਦੀਆਂ ਸਟਿੰਗਰ ਮਿਸਲਸ ਅਮਰੀਕਾ ਦੀਆਂ, ਪੂਰੇ ਟ੍ਰੇਨਿੰਗ ਸੈਂਟਰ ISI ਔਰ CIA ਨੇ ਜੁਆਇੰਟ ਕੀਤਾ। ਪਹਿਲੇ 2-3 ਸਾਲ ਤਾਂ ਕੁੱਟੀ ਖਾਂਦੇ ਰਹੇ, ਲੇਕਿਨ ਜਦੋਂ ਇਹ ਅਮਰੀਕਾ ਔਰ ISI ਇਨਵੋਲਵ ਹੋਈ ਔਰ ਉਹਦੀ ਬਦੌਲਤ ਪਾਕਿਸਤਾਨ ਦੀਆਂ ਬਰੂਹਾਂ 'ਚੋਂ ਅੰਦਰ ਦਹਿਸ਼ਤਗਰਦੀ ਵੜੀ। ਹੁਣ ਉਹਨੂੰ ਤੁਸੀਂ ਕਹੋ ਜੀ ਕਿ ਅਸੀਂ ਕੀਤਾ, ਇਹ ਠੀਕ ਹੈ, ਸਫਰ ਕੀਤਾ, ਸਭ ਤੋਂ ਜ਼ਿਆਦਾ ਮਰੇ ਵੀ, ਜ਼ਖਮੀ ਵੀ ਹੋਏ, ਤੇ ਜੇ ਇਹਨਾਂ 20 ਸਾਲਾਂ ਦੀ ਨੈਟੋ ਜਾਂ ਦੂਜੇ 'ਚ ਦੇਖਣ ਦੀ ਗੱਲ ਹੈ, ਤੁਸੀਂ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਜਾਂ ਦੂਜੇ ਕਿਵੇਂ ਜਿਹੜਾ ਉਹ ਆਪਣਾ ਕਰ ਸਕਦੇ ਸੀ। ਔਰ ਅਮਰੀਕਾ ਆਇਆ ਤੇ ਸਟ੍ਰੈਟਜੀਕਲੀ ਉਹਨੇ ਇੱਕ ਡੀਲ ਬਣਾ ਕੇ ਹੀ ਨਿਕਲੇ ਉੱਥੋਂ। ਹੁਣ ਉਹਨਾਂ ਨੂੰ ਕਹੋ ਜੀ ਉਹਨਾਂ ਨੂੰ ਦੌੜਾਤਾ, ਅਸੀਂ ਦੌੜਾਉਣ ਦਾ ਨਹੀਂ ਹੈ ਇਹ। ਔਰ ਪਾਕਿਸਤਾਨ ਨੇ, ਹਾਲਾਂਕਿ ਪਾਕਿਸਤਾਨ ਦੇ ਆਪਣੇ ਰੀਜ਼ਨ ਸੀ, ਮਿਲੀਟੈਰਲੀ ਉਹ ਸੋਚਦੇ ਸੀ ਜੀ ਅਫਗਾਨਿਸਤਾਨ ਦੇ ਨਾਲ ਜੇ ਸਾਡਾ ਜਿਹੜਾ ਅਸੀਂ ਡਿਸਾਈਡ ਕਰਦੇ ਹਾਂ ਵੀ ਉੱਥੇ ਕਿਸ ਕਿਸਮ ਦਾ ਸਾਨੂੰ ਸਟ੍ਰੈਟੇਜਿਕ ਡੈਪਥ ਮਿਲੇਗੀ, ਇਹ ਮਿਲਟਰੀ ਟਰਮ ਕਿਸੇ ਨੇ ਕੱਢ ਲਈ, ਸਟ੍ਰੈਟੇਜਿਕ ਡੈਪਥ ਰਾਦਰ। ਇਸ ਦੇ ਉਲਟ ਅਫਗਾਨਿਸਤਾਨ ਦੀ ਜੰਗ ਵੇਲੇ ਉਹ ਸੋਵੀਅਤ ਯੂਨੀਅਨ ਨਾਲ ਹੋਏ ਜਾਂ ਅਮਰੀਕਾ ਨਾਲ, ਪਾਕਿਸਤਾਨ ਉਹਨਾਂ ਦੀ ਸਟ੍ਰੈਟੇਜਿਕ ਡੈਪਥ ਬਣੀ। ਹੁਣ ਜਦੋਂ ਸੱਚਮੁੱਚ ਮੌਕਾ ਸੀ ਕਿ ਅਫਗਾਨ ਤਾਲਿਬਾਨ ਪੇ ਬੈਕ ਕਰਦੇ ਜਿਹੜੀ ਗੁੱਡਵਿਲ ਸੀ, 5 ਮਿਲੀਅਨ ਅਫਗਾਨ ਰਿਫਿਊਜੀਆਂ ਨੂੰ ਪਾਕਿਸਤਾਨ ਨੇ ਰੱਖਿਆ, ਉਹਨਾਂ ਸਾਰਿਆਂ ਦੀ ਪੁਸ਼ਤ ਪਨਾਹੀ, ਦੂਜੇ ਤੀਜੇ। ਹੁਣ ਜਦੋਂ ਸ਼ੁਕਰਗੁਜ਼ਾਰੀ ਦਾ ਵੇਲਾ ਸੀ ਕਿ ਵੀ ਤੁਸੀਂ ਉਹਦੇ ਤੋਂ ਨਾ ਸ਼ੁਕਰਾਪਨ ਦਿਖਾ ਕੇ ਜਾ ਕੇ ਭਾਰਤ ਦੀ, ਜਿਨ੍ਹਾਂ ਨੂੰ ਅਦਰਵਾਈਜ਼ ਜਿਹੜਾ ਉਹ ਬੁੱਤ ਉਹਨਾਂ ਨੇ ਉੱਥੇ ਬਮਿਆਨ ਦੇ ਵੀ ਨਹੀਂ ਰਹਿਣ ਦਿੱਤੇ, ਜਿਹੜੇ ਬਮਿਆਨ ਦੇ ਵਿੱਚ ਬੁੱਧ ਦੇ ਬੁੱਤ ਸੀ ਉਹ ਵੀ ਪੁਰਾਣੇ ਤਾਲਿਬਾਨ ਨੇ ਉਡਾਏ ਕਿ ਜੀ ਬੁੱਤ ਪ੍ਰਸਤ ਨੇ। ਹੁਣ ਤੁਸੀਂ ਉਹਨਾਂ ਬੁੱਤ ਪ੍ਰਸਤਾਂ ਦੀ ਝੋਲੀ 'ਚ ਜਾ ਕੇ ਬੈਠੇ ਹੋ। ਤੁਸੀਂ ਜੰਮੂ ਕਸ਼ਮੀਰ ਦੇ ਲੋਕਾਂ ਬਾਰੇ ਵੀ ਕਹਿ ਰਹੇ ਇੰਡੀਆ ਦਾ ਤੂੰ ਟੰਗ ਹੈ, ਔਰ ਤੁਸੀਂ ਪਾਕਿਸਤਾਨ ਦੇ ਖਿਲਾਫ ਜਿਹੜਾ ਉਹ ਇੱਕ ਟੂਲ ਬਣ ਰਿਹਾ। ਬਿਲਕੁਲ। ਔਰ ਇਹਦੇ 'ਚ ਔਰ ਜਿਹੜੀਆਂ ਦੋਨੋਂ ਦਹਿਸ਼ਤਗਰਦ ਤਨਜ਼ੀਮਾਂ, ਜਿਨ੍ਹਾਂ ਨੂੰ ਅਮਰੀਕਾ ਨੇ ਵੀ ਦਹਿਸ਼ਤਗਰਦ ਐਲਾਨਿਆ, ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ ਤਹਿਰੀਕੇ ਤਾਲਿਬਾਨ, ਅਮਰੀਕਾ ਨੇ ਵੀ ਪਾਕਿਸਤਾਨ ਨੇ ਵੀ ਦਹਿਸ਼ਤਗਰਦ ਐਲਾਨੇ, ਉਹਨਾਂ ਦੀਆਂ ਜਿਹੜੀਆਂ ਸੈਂਚੁਰੀਜ਼ ਨੇ ਉਹ ਅਫਗਾਨਿਸਤਾਨ ਬਣੀਆਂ ਹੋਈਆਂ, ਉੱਥੋਂ ਹਮਲੇ ਕਰਦੇ ਨੇ। ਹੁਣ ਉਹ ਜਦੋਂ ਉਹਨਾਂ ਨੇ ਇਸ ਕਿਸਮ ਦਾ ਰੱਖਿਆ, ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ। ਹਾਲਾਂਕਿ ਅੱਜ ਮੈਂ ਇੱਕ ਅਫਗਾਨ ਸਾਬਕਾ ਐਂਬੈਸਡਰ ਦਾ ਸੁਣ ਰਿਹਾ ਸੀ ਇੰਟਰਵਿਊ, ਨੇ ਕਿਹਾ ਜੀ ਇਹ ਤਾਂ ਸੋਵੀਅਤ ਯੂਨੀਅਨ ਨੇ ਵੀ ਕਦੇ ਕਾਬਲ ਤੇ ਹਮਲਾ ਨਹੀਂ ਸੀ ਕੀਤਾ, ਜਾਂ ਅਮਰੀਕਾ ਨੇ ਵੀ ਨਹੀਂ ਕੀਤਾ, ਪਾਕਿਸਤਾਨ ਨੇ ਕਾਬਲ ਨੂੰ ਟਾਰਗੇਟ ਕੀਤਾ। ਜਿੱਥੇ ਤੁਸੀਂ ਬਿਠਾਓਗੇ ਲਿਜਾ ਕੇ ਉਹਨਾਂ ਨੂੰ ਦਹਿਸ਼ਤਗਰਦਾਂ ਨੂੰ, ਹਮਲਾ ਤਾਂ ਉੱਥੇ ਹੀ ਹੋਏਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਠੀਕ ਹੈ, ਪਾਕਿਸਤਾਨ ਨੇ ਵੱਡਾਪਨ ਵੀ ਦਿਖਾਇਆ ਕਿ ਭਾਈ ਦੁਨੀਆ ਨੂੰ ਇਹ ਦੱਸਣ ਲਈ, ਖਾਸ ਤੌਰ ਤੇ ਦੋਸਤ ਮੁਲਕਾਂ ਨੂੰ ਜਿਨ੍ਹਾਂ 'ਚ ਤੁਰਕੀ ਹੈ ਜਾਂ ਉਹਨਾਂ ਦਾ ਕਤਰ ਹੈ, ਕਿ ਵੀ ਅਸੀਂ ਅਗੇਨ ਟਰਾਈ ਕਰ ਰਹੇ। ਹੁਣ ਇਹਨਾਂ ਦਾ ਇਹ ਇੰਨੇ ਹੰਕਾਰੇ ਹੋਏ ਨੇ ਜਾਂ ਭਾਰਤ ਨੇ ਇਹਨਾਂ ਨੂੰ ਇਸ ਕਦਰ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਉਹਨਾਂ ਨੂੰ ਭੂਤਰਾ ਦਿੱਤਾ ਹੈ, ਇੰਨੇ ਭੂਤਰ ਗਏ ਨੇ ਕਿ ਪਾਕਿਸਤਾਨ ਦੀ ਸਿੰਪਲ ਜਿਹੜੀਆਂ ਹਾਲਾਂ ਨੈਗੋਸ਼ੀਏਸ਼ਨਸ ਕੀ ਹੁੰਦੀਆਂ ਨੇ, 8 ਘੰਟੇ ਇੱਕ ਵਾਰੀ ਚੱਲਦੀ, 6 ਘੰਟੇ ਇੱਕ, ਫਿਰ ਉੱਠ ਕੇ ਤੁਰ ਕੇ ਫਿਰ ਆ ਗਏ,
ਲੇਕਿਨ ਜਿਹੜੀਆਂ ਸਿੰਪਲ ਪਾਕਿਸਤਾਨ ਦਾ ਮੁਤਾਲਬਾ ਉਹਨਾਂ ਦੇ ਨਾਲ ਹੈ, ਹਾਲਾਂ ਲੈਂਡਲੌਕਡ ਕੰਟਰੀ ਹੈ, ਸੈਂਕੜੇ ਟਰੱਕ ਖੜੇ ਨੇ ਉਹਨਾਂ ਤੱਕ ਹਰ ਚੀਜ਼ ਪਹੁੰਚ। ਜੇ ਭਾਰਤ ਨਾਲ ਵੀ ਵਪਾਰ ਕਰਨਾ ਉੱਤੋਂ ਹਵਾ ਜੋੜ ਕੇ ਜਾਣਗੇ, ਉਹ ਵੀ ਪਾਕਿਸਤਾਨ ਦਾ 에ਅਰ ਸਪੇਸ ਹੈ। ਬਿਲਕੁਲ। ਸੋ ਉਹ ਬਿਲਕੁਲ ਅਕਿਰਤ ਕਣ ਜਿਹੜਾ ਅਸੀਂ ਇੱਧਰ ਆਪਣੇ ਪੰਜਾਬ 'ਚ ਇਸਤੇਮਾਲ ਕਰਦੇ, ਇੱਧਰ ਨਾ ਸ਼ੁਕਰਾਪਨ ਹੈ, ਉਹ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਮੰਗ ਉਹਨਾਂ ਨੇ ਕਿਹਾ ਜੀ ਲਿਖ ਕੇ ਦਿਓ ਕਿ ਵੀ ਤੁਸੀਂ ਤਾਲਿਬਾਨ ਦੇ ਤਹਿਰੀਕੇ ਤਾਲਿਬਾਨ ਦੀ ਮਦਦ ਨਹੀਂ ਕਰੋਗੇ ਤੁਹਾਡੀ ਟੈਰੀਟਰੀ 'ਚੋਂ। ਉਹ ਲਿਖ ਕੇ ਦੇਣ ਨੂੰ ਹਾਂ ਕਹਿੰਦੇ ਜੀ ਅਸੀਂ ਤੁਹਾਨੂੰ ਉਹਨਾਂ ਨਾਲ ਟੇਬਲ ਤੇ ਬਿਠਾ ਬੱਲੇ ਬਈ। ਔਰ ਇਵੇਂ ਹੀ ਜਿਹੜੀਆਂ ਦੂਸਰੀਆਂ ਉਹਨਾਂ ਦਾ ਸੀ ਕਿ ਬਈ ਤੁਸੀਂ ਪ੍ਰੋਕਸੀ ਜਾਂ ਦੂਸਰਾ ਇਹ ਕੰਮ ਬੰਦ ਕਰੋ ਜੋ ਤੁਸੀਂ ਕਰ ਰਹੇ ਹੋ। ਔਰ ਜਿਹੜੀਆਂ ਜੈਨੂਅਨ ਹੋਰ ਕੀ ਨੇ ਉਹਨਾਂ ਦਾ ਉਹ ਇਨਸਾਈਟ ਕੀ ਹੈ, ਪਰ ਮੇਨ ਤਾਂ ਪਾਕਿਸਤਾਨ ਵੀ ਨਹੀਂ ਚਾਹੁੰਦਾ ਕਿਉਂਕਿ ਆਲਰੇਡੀ ਭਾਰਤ ਦੇ ਨਾਲ ਉਹਨਾਂ ਦਾ ਜਿਹੜੇ ਈਸਟਰਨ ਬਾਰਡਰ ਦੇ ਉੱਤੇ ਉਹ ਇਨ ਟਰਬਲ ਨੇ। ਔਰ ਉਹ ਸ਼ਰਾਰਤ ਕੋਈ ਹੋਰ ਕਰਨ ਦੇ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਜਿਹੜਾ ਉਹ ਕਹਿੰਦੇ ਸੀ ਜੀ ਦੂਜਾ ਫੇਜ਼ ਹੈ। ਇੱਕ ਤਾਂ ਪੰਜਾਬ 'ਚ ਫਲੱਡ ਲਿਆਂਦਾ ਪਾਣੀਆਂ ਨਾਲ, ਸਿੱਖਾਂ ਨੂੰ ਤਕਲੀਫ ਦਿੱਤੀ। ਹੁਣ ਇੱਧਰ ਉਹਨਾਂ ਨੇ ਜਿਹੜਾ ਉਹ ਇਹਨਾਂ ਨੂੰ ਖੜਾ ਕਰਤਾ ਤਾਲਿਬਾਨ ਰਜੀਮ ਨੂੰ ਖੁੱਲ੍ਹ ਕੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਇਹ ਗੱਲ ਪ੍ਰੋਲੋਂਗ ਹੁੰਦੀ ਹੈ, ਜਿਹਦੀਆਂ ਜ਼ਿਆਦਾ ਸੰਭਾਵਨਾਵਾਂ ਨੇ, ਭਾਰਤ ਉਹਨਾਂ ਨੂੰ ਡਰੋਨ ਵੀ ਦੇਗਾ, ਉਹਨਾਂ ਦੀ 에ਅਰ ਫੋਰਸ ਵੀ ਬਿਲਡ ਕਰ ਸਕਦਾ ਹੈ। ਭਾਰਤ ਦੇ ਜਰਨੈਲ ਜਾਂ ਦੂਜੇ ਤੀਜੇ ਹੀ ਜਾ ਕੇ ਉੱਥੇ ਬਹਿ ਜਾਣਗੇ। ਦਹਿਸ਼ਤਗਰਦੀ ਪਹਿਲਾਂ ਵੀ ਕਰ ਰਹੇ ਨੇ, ਉਹਨਾਂ ਨੂੰ ਫਾਈਨੈਂਸ ਵੀ ਕਰ ਰਹੇ ਨੇ, ਦਹਿਸ਼ਤਗਰਦੀ ਵੀ ਕਰ ਰਹੇ ਨੇ। ਔਰ ਇਹ ਗੱਲਬਾਤ ਜਿਹੜੀ ਹੈ ਮੁਕੰਮਲ ਫੇਲ ਹੋਈ ਆ ਅੱਜ ਦੀ ਡੇਟ 'ਚ। ਉਹਨੂੰ ਅੱਗੇ ਤੋਰਿਆ ਜਾਏ ਜਾਂ ਕੀ ਹੋਏ, ਲੇਕਿਨ ਇਸ ਦੇ ਉੱਤੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ख्वाजा आसिफ उन्होंने काफ़ी सीधी लाइन ही फड़ ली है। और इस गल का भी ध्यान रहे क्योंकि जी ड्यूरेंट लाइन है जिसनों वो मनण नूं ही तैयार नहीं कि जी असी इहनूं मनदे ही नहीं बॉर्डर। ये तो उस वेले जिहड़ा दबाव बढ़ा के अफगानिस्तान के अमीर ते 1892 दे विच इहनूं कीता गया सी, असी इहनूं नहीं मनदे। और ये 2640 किलोमीटर ਇਹ ਬਾਰਡਰ ਲਾਈਨ ਹੈ ਜਿਹੜਾ ਕਿ ਇੰਟਰਨੈਸ਼ਨਲ ਬਾਰਡਰ ਹੈ, ਹਿਸਟੋਰੀਕਲ ਵੀ ਹੈ, ਮੰਨਿਆ ਵੀ ਜਾ ਚੁੱਕਾ ਹੈ। ਹੁਣ ਉਹਦੇ 'ਚ ਕੀ ਤਬਦੀਲੀ ਹੋਏਗੀ, ਕਲੋਨੀਅਲ ਮੈਪ ਮੇਕਿੰਗ ਕੀ ਸੀ ਕੀ ਨਹੀਂ ਹੈ, ਉਹਦੇ ਥੱਲੇ ਤਾਂ ਤੁਹਾਨੂੰ ਇਹ ਜਿਹੜਾ ਮੌਜੂਦਾ ਮਿਲਿਆ ਅਫਗਾਨਿਸਤਾਨ ਕੇ ਜੀ ਅੰਗਰੇਜ਼ਾਂ ਨੇ ਤੁਹਾਨੂੰ ਉਸ ਵੇਲੇ ਦੇ ਅਮੀਰ ਦੇ ਨਾਲ ਮਿਲ ਕੇ, ਕਿਉਂਕਿ ਰਸ਼ੀਅਨ ਜ਼ਾਰ ਦੇ ਹਮਲੇ ਦਾ ਡਰ ਸੀ, ਅੱਜ ਤੁਹਾਨੂੰ ਲੱਗਦਾ ਵੀ ਉਹ ਇਰਰੈਲੇਵੈਂਟ ਹੋ ਗਈ। ਔਰ ਇਸ ਦੇ ਵਿੱਚ ख्वाजा ਆਸਿਫ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਇਹ ਜਿਹੜੀ ਹੈ 4 ਰੋਜ਼ਾ ਅਸੀਂ ਗੱਲਬਾਤ ਕੀਤੀ ਹੈ, ਅਸੀਂ ਹਰ ਮੌਕਾ ਦਿੱਤਾ ਹੈ ਕਿ ਭਾਈ ਇਹ ਗੱਲਬਾਤ ਹੋਏ, ਪਰ ਜੇ ਇਹਨਾਂ ਨੇ ਕੋਈ ਅਕਲ ਨੂੰ ਹੱਥ ਨਾ ਮਾਰਿਆ ਤੇ ਵੀ ਵਿਲ ਕੰਡਕਟ ਸਟ੍ਰਾਈਕਸ, ਵੀ ਡੈਫੀਨੇਟਲੀ ਵਿਲ। ਇਹ ਆਸਿਫ ਕਹਿ ਰਹੇ ਨੇ ਕਿ ਵੀ ਅਸੀਂ ਫਿਰ ਅਟੈਕ ਕਰਾਂਗੇ ਦੁਬਾਰਾ ਜੇ ਉੱਥੇ ਇੱਕ ਵੀ ਘਟਨਾ ਜਿਹੜੀ ਹੈ ਦਹਿਸ਼ਤਗਰਦੀ ਹੁੰਦੀ ਹੈ। ਇਫ ਦੇਅਰ ਟੈਰੀਟਰੀ ਇਜ਼ ਯੂਜ਼ਡ ਐਂਡ ਦੇ ਵਾਇਲੇਟ ਆਵਰ ਟੈਰੀਟਰੀ, then if we need to go deep into Afghanistan to retaliate, we surely will। ਕਿ ਵੀ ਜੇ ਉਹਨਾਂ ਦੀ ਟੈਰੀਟਰੀ ਹਿੰਸਾ ਵਾਇਲੈਂਸ ਦੇ ਲਈ ਇਸਤੇਮਾਲ ਹੁੰਦੀ ਹੈ ਤੇ ਅਸੀਂ ਅਫਗਾਨਿਸਤਾਨ ਦੇ ਅੰਦਰ ਵੜ ਕੇ ਡੀਪ ਜਾ ਕੇ ਜਿਹੜਾ ਉਹ ਸਟ੍ਰਾਈਕ ਕਰਾਂਗੇ, ਇਹਨੂੰ ਅਸੀਂ ਮਾਫ ਨਹੀਂ ਕਰਾਂਗੇ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਪਾਕਿਸਤਾਨ ਜਿਹੜਾ ਅਸੀਂ ਤਾਂ ਪੀਸ ਦੇ ਲਈ ਗੱਲਬਾਤ ਕਰ ਰਹੇ ਹਾਂ ਕਿ ਸਾਡੀ ਬ੍ਰਦਰਲੀ ਕੰਟਰੀ ਹੈ, ਪਰ ਜਿਹੜੇ ਲੋਕ ਅੱਜ ਬੈਠੇ ਹੋਏ ਨੇ ਕਾਬਲ ਦੇ ਤਖਤ ਦੇ ਉੱਤੇ ਉਹ ਨਫ਼ਰਤ ਭਰਿਆ ਵੈਨਮਸ ਸਟੇਟਮੈਂਟਸ ਦੇ ਰਹੇ ਨੇ ਜਿਹੜੀਆਂ ਕਿ ਸੋਭਦੀਆਂ ਨਹੀਂ ਨੇ। ਇਹ ਦੱਸਦਾ ਹੈ ਵੀ ਤਾਲਿਬਾਨ ਰਜੀਮ ਵਾਲੇ ਜਿਹੜੇ ਨੇ ਉਹਨਾਂ ਦਾ ਮਾਈਂਡਸੈਟ ਕੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਲੈਟ ਮੀ ਅਸ਼ੋਰ them that Pakistan doesn't require employing even a fraction of its full arsenal to completely obliterate the Taliban regime and push them back to the caves for hiding. If they wish so, the repeat of the scenes of their rout at Tora Bora with their tails between the legs would surely be a spectacle to watch for the people of the region. ਇਹ ਹੁਣ ਪੂਰਾ ਤਨ ਹੈ ਟੋਰਾ ਬੋਰਾ ਹਿਲਸ ਦੇ ਵਿੱਚ ਹੀ ਜਦੋਂ ਅਮਰੀਕਾ ਨੇ ਸਟ੍ਰਾਈਕ ਕੀਤੇ ਔਰ ਸਾਰੇ ਆਪਣੇ ਵੱਡੇ ਵੱਡੇ ਬੰਬ ਇਸਤੇਮਾਲ ਕੀਤੇ, ਉਦੋਂ ਉਸਾਮਾ ਬਿਨ ਲੈਡਨ ਔਰ ਇਹ ਤਾਲਿਬਾਨ ਟੋਰਾ ਬੋਰਾ ਪਹਾੜੀਆਂ 'ਚ ਹੀ ਸੀ। ਸੋ ਜ਼ਾਹਰ ਹੈ ਉਹਨਾਂ ਨੂੰ ਪਾਕਿਸਤਾਨ ਨੇ ਹੀ ਸੇਫ ਉੱਥੋਂ ਕੱਢਿਆ। ਸੋ ਉਹ ਕਹਿ ਰਹੇ ਵੀ ਉੱਥੇ ਤਾਂ ਆਪਣੇ ਚੱਡਿਆਂ 'ਚ ਪੂਛ ਦੇ ਕੇ ਦੌੜਿਆ ਸੀ ਟੋਰਾ ਬੋਰਾ ਤੋਂ, ਮਤ ਭੁੱਲੋ ਆਪਣੇ ਉਸ ਫੇਟ ਨੂੰ, ਤੇ ਜੇ ਤੁਸੀਂ ਇਹ ਨਾ ਹਟੇ ਤੇ ਅਸੀਂ ਤੁਹਾਨੂੰ ਵਾਪਸ ਉਹਨਾਂ ਗੁਫਾਵਾਂ 'ਚ ਵਾੜ ਕੇ ਆਏ ਹਾਂ ਜਿੱਥੋਂ ਤੁਸੀਂ
ਨਿਕਲੇ ਸੀ। ਉਹ ਸਾਰਾ ਟੋਰਾ ਬੋਰਾ ਹਿੱਲੀ ਏਰੀਆ ਉਹ ਗੁਫਾਵਾਂ ਵਾਂਗੇ ਨੇ। ਔਰ ਉਹਨਾਂ ਨੇ ਕਿਹਾ ਕਿ ਬਈ ਅਸੀਂ ਜਿਹੜੀ ਹੈ ਵੀ ਹੈਵ ਬੋਰਨ ਯੋਰ ਟ੍ਰੈਚਰੀ ਐਂਡ ਮੌਕਰੀ ਫॉर ਟੂ ਲੌਂਗ ਬਟ ਨੋ ਮੋਰ। ਤੁਸੀਂ ਬਹੁਤ ਗਦਾਰੀਆਂ ਕੀਤੀਆਂ ਨੇ, ਬਹੁਤ ਨਾਸ਼ੁਕਰਾਪਨ ਦਿਖਾਇਆ, ਹੁਣ ਅਸੀਂ ਇਸ ਤੋਂ ਜ਼ਿਆਦਾ ਨਹੀਂ ਸਹਾਰਾਂਗੇ। ਐਨੀ ਟੈਰਰਿਸਟ ਅਟੈਕ ਔਰ ਐਨੀ ਸੁਸਾਈਡ ਬੋmbਿੰਗ ਇਨਸਾਈਡ ਪਾਕਿਸਤਾਨ ਸ਼ੈਲ ਗਿਵ ਯੂ ਦਾ ਬਿਟਰ ਟੇਸਟ ਆਫ ਸੱਚ ਮਿਸ ਐਡਵੈਂਚਰਸ। ਕਿ ਤੁਹਾਨੂੰ ਤੁਸੀਂ ਕਰੋ ਜ਼ਰਾ, ਤੁਹਾਨੂੰ ਅਸੀਂ ਉਹਦਾ ਸਵਾਦ ਚਖਾਉਂਦੇ। ਬੀ ਅਸ਼ੋਰਡ ਐਂਡ ਟੈਸਟ ਆਵਰ ਰਿਜ਼ੋਲਵ ਐਂਡ ਕੈਪੇਬਿਲਿਟੀਜ਼ ਇਫ ਯੂ ਵਿਸ਼ ਸੋ ਐਟ ਯੂਰ ਓਨ ਪੈਰਲ ਐਂਡ ਡੂਮ। ਕਿ ਹੁਣ ਜੋ ਤੁਸੀਂ ਕਰੋਗੇ ਤੇ ਜੋ ਫਿਰ ਤੁਹਾਡੇ ਨਾਲ ਵਾਪਰੇਗਾ ਉਹਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ। ਮੈਂ ਸਮਝਦਾ ਵੀ ਇਸ ਕਿਸਮ ਦੀਆਂ ਜਿਹੜੀਆਂ ਪੋਜੀਸ਼ਨਸ ਨੇ ਇਹਦਾ ਮਤਲਬ ਹੈ ਕਿ ਵੀ ਫਰਸਟ੍ਰੇਸ਼ਨ ਲੈਵਲ ਕੀ ਹੈ ਕਿ ਵੀ ਹਰ ਅਟੈਂਪਟ ਕਰਨ ਦੇ ਬਾਵਜੂਦ ਫਿਰ ਇਹ ਹੁੰਦਾ ਕਿ ਵੀ ਠੀਕ ਹੈ, ਦੇਖਿਆ ਜਾਏਗਾ ਕੀ ਹੋਏਗਾ। ਲੇਕਿਨ ਅਸੀਂ ਫਿਰ ਵੀ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਆਪਸ ਦੇ ਵਿੱਚ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਬਿਲਕੁਲ ਪ੍ਰੈਸ਼ਰ ਜਿਹੜਾ ਉਹ ਇਵੇਂ ਹੀ ਬਿਲਟ ਹੁੰਦਾ ਹੈ। ਜਿਹੜਾ ਇਹ ਠੀਕ ਹੈ ਵੀ ਜੇ ਕੋਈ ਵਾਕਿਆ ਹੁੰਦਾ ਹੈ ਸਟ੍ਰਾਈਕ ਕਰਨਾ, ਜਦੋਂ ਤੱਕ ਤੁਸੀਂ ਆਪਣਾ ਜ਼ੋਰ ਨਾ ਦਿਖਾਓਗੇ ਉਹਨਾਂ ਨੂੰ ਵੀ ਇਹ ਲੱਗਦਾ ਕਿ ਵੀ ਇਹ ਕਮਜ਼ੋਰੀ ਹੈ। ਲੇਕਿਨ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਸ ਸਾਰੇ ਦੇ ਪਿੱਛੇ, ਉਹ ਠੀਕ ਕਿਹਾ ਉਹਨਾਂ ਨੇ ਕਿ ਵੀ ਤਾਲਿਬਾਨ ਰਜੀਮ ਪ੍ਰੌਕਸੀ ਇੰਡੀਆ ਦੀ ਬਣੀ ਹੋਈ ਹੈ। ਸੋ ਕਈ ਵਾਰ ਤੁਹਾਨੂੰ ਥੋੜ੍ਹਾ ਬਹੁਤ ਬੈਂਡ ਵੀ ਕਰਨਾ ਪੈਂਦਾ ਹੈ, ਕਈ ਵਾਰ ਸਟ੍ਰਿਕਟ ਵੀ ਹੋਣਾ ਪੈਂਦਾ, ਪਰ ਇਸ ਤੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਇਹ ਸਭ ਚੋਂ ਜੇ ਸਭ ਤੋਂ ਜ਼ਿਆਦਾ ਕੋਈ ਇਸ ਵੇਲੇ ਇਸ ਨੂੰ ਰੀਜੋਇਸ ਕਰ ਰਿਹਾ ਜਾਂ ਖੁਸ਼ੀਆਂ ਮਨਾ ਰਿਹਾ ਤੇ ਉਹ ਭਾਰਤ ਹੈ। ਕਿਉਂਕਿ ਉਹ ਇਹ ਸਮਝਦਾ ਹੈ ਵੀ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਵੈਸਟਰਨ ਬਾਰਡਰ ਹੈ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਅਨਸਟੇਬਿਲਿਟੀ ਖੜੀ ਕਰ ਦਿੱਤੀ ਹੈ। ਲੇਕਿਨ ਇਸ ਕਿਸਮ ਦੀ ਸ਼ਰਾਰਤ ਔਰ ਦੂਸਰੀ ਜਿਹੜੀ ਹੈ ਉਹ ਲੰਬਾ ਵਕਤ ਰਹਿੰਦੀ ਨਹੀਂ ਹੁੰਦੀ। ਅਲਟੀਮੇਟਲੀ ਜਿਹੜਾ ਹੈ ਉਹ ਟਰੂਥ ਹੀ ਪ੍ਰੀਵੇਲ ਕਰਦੀ ਹੈ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।